ਸਤਿਕਾਰ ਤੇ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 31 ਜਨਵਰੀ ਦਾ ਜਿਹੜਾ ਅਖੀਰਲਾ ਦਿਨ ਹੈਗਾ ਆ ਜਿਹੜੀ ਓਬਾਮਾ ਕੇਅਰ ਕਰਾਉਣ ਦੇ ਲਈ, ਕੋਵਿਡ ਕੈਲੀਫੋਰਨੀਆ ਕਰਾਉਣ ਦੇ ਲਈ, ਉਸ ਤੋਂ ਪਹਿਲਾਂ ਜ਼ਰੂਰ ਕਰਾਓ, ਨਹੀਂ ਤਾਂ ਇਸ ਸਾਲ ਜਿਹੜਾ ਜੁਰਮਾਨਾ ਉਸ ਦਾ ਕੀਤਾ ਜਾਵੇਗਾ। ਉਸ ਤੋਂ ਅਗਲੇ ਵਰੇ ਜਿਹੜਾ ਉਹ ਜੁਰਮਾਨਾ ਨਹੀਂ ਹੋਊਗਾ, ਪਰ ਇਸ ਵਾਰੀ ਜਿਹੜਾ ਕਰਵਾ ਲਓਗੇ ਤਾਂ ਵੈਸੇ ਵੀ ਜਿਹੜਾ ਜੀ ਫਾਇਦਾ ਰਹੇਗਾ। ਤੇ ਇਸ ਦੇ ਨਾਲ ਨਾਲ ਜਿਹੜੇ ਖਾਲਸਾ ਇੰਸ਼ੋਰੈਂਸ ਦੇ ਨਾਲ ਸਾਨੂੰ ਸਪਾਂਸਰ ਕਰਦੇ ਨੇ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਤੇ GN ਟਾਇਰ ਐਂਡ ਲਿਊਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ। ਆਇਲ ਚੇਂਜ ਦਾ ਕੰਮ ਕਰਦੇ ਨੇ, ਏਅਰ ਬ੍ਰੇਕਾਂ ਦਾ ਜਿਹੜਾ ਉਹ ਕੰਮ ਕਰਦੇ ਨੇ। ਨਵੇਂ ਪੁਰਾਣੇ ਟਾਇਰ ਜਿਹੜੇ ਤੁਸੀਂ ਉਹਨਾਂ ਤੋਂ ਬੜੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨ ਨੇ, ਸੈਂਟਾਨੈਲਾ ਦੇ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ ਨੰਬਰ 209-277-1013 2092771013 ਦੇ ਉੱਤੇ। ਤੇ ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਤੇ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਨੇ ਕਹਿੰਦੇ ਅੱਜ ਆਪਣਾ ਫੈਸਲਾ ਖੁਦ ਪਲਟਿਆ, ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਨਹੀਂ ਵੱਜੇਗਾ ਰਾਸ਼ਟਰੀ ਗੀਤ। ਦੇਖੋ ਉੱਥੇ ਆ ਕੇ ਗੱਲ ਖਤਮ ਹੋ ਗਈ ਜਿੱਥੋਂ ਗੱਲ ਸ਼ੁਰੂ ਹੋਈ ਸੀ ਸੁਪਰੀਮ ਕੋਰਟ ਤੋਂ। ਔਰ ਜਦੋਂ ਪਿਛਲੀ ਦਫਾ ਇਹ ਫੈਸਲਾ ਆਇਆ ਸੀਗਾ ਸੁਪਰੀਮ ਕੋਰਟ ਚੋਂ, ਤੇ ਅਸੀਂ ਉਦੋਂ ਵੀ ਲਗਾਤਾਰ ਇਹੋ ਹੀ ਚਰਚਾ ਕਰਦੇ ਰਹੇ ਸਾਂ ਕਿ ਕਿਸੇ ਨਾ ਕਿਸੇ ਪੜਾਅ ਤੇ ਜਾ ਕੇ ਇਹ ਜਿਹੜਾ ਕੌਮੀ ਭਾਵਨਾ ਵਾਲਾ, ਰਾਸ਼ਟਰਵਾਦਤਾ ਵਾਲਾ ਇਹ ਕਾੜਾ ਪਿਆਇਆ ਜਾ ਰਿਹਾ ਜ਼ਬਰਦਸਤੀ। ਜਿੱਦਾਂ ਪਸ਼ੂ ਨੂੰ ਆਪਾਂ ਉਹ ਲੱਕੜ ਵਾਲੀ ਪਾਈਪ ਜੀ ਪਾ ਕੇ ਕਾੜਾ ਨਹੀਂ ਦਿੰਦੇ ਜ਼ਬਰਦਸਤੀ, ਇਹ ਜੋ ਕਾੜਾ ਦਿੱਤਾ ਜਾ ਰਿਹਾ, ਡੋਜ਼ ਦਿੱਤੀ ਜਾ ਰਹੀ ਆ, ਇਹ ਬਹੁਤਾ ਚਿਰ ਲੋਕਾਂ ਨੇ ਲੈਣੀ ਨਹੀਂ। ਔਰ ਹੋਇਆ ਕਿ ਸਿਨੇਮਾ ਦੇ ਵਿੱਚ ਇਹ ਜਿਹੜੇ ਗੁੰਡੇ ਫਿਰਦੇ ਆ, ਜੋ ਇਹ ਲਕਾਬ ਪਾ ਲੈਂਦੇ ਆ ਰਾਸ਼ਟਰਵਾਦਤਾ ਦਾ, ਉਹਨਾਂ ਗੁੰਡਿਆਂ ਨੇ ਜਾ ਕੇ ਉੱਥੇ ਅੱਤ ਚੁੱਕਣੀ ਸ਼ੁਰੂ ਕਰ ਦਿੱਤੀ। ਮਸਲਨ ਇਹ ਵੀ ਨਹੀਂ ਵੇਖਿਆ ਜਾਂਦਾ ਸੀਗਾ ਕਿ ਇਹ ਬੰਦਾ ਖੜਨ ਦੇ ਕਾਬਲ ਹੈ ਜਾਂ ਨਹੀਂ, ਲੋਕ ਸੁੱਟਦੇ ਸੀਗੇ। ਅਰਮਾਨ ਅਲੀ ਦਾ ਮਾਮਲਾ ਤੁਸੀਂ ਸੁਣਿਆ ਹੋਣਾ ਗੁਆਟੀ 'ਚ, ਜਿਸ ਤਰੀਕੇ ਨਾਲ ਉਸ ਅੰਗਹੀਨ ਨੂੰ ਜ਼ਲੀਲ ਕੀਤਾ ਗਿਆ। ਪਰ ਇਹ ਵੀ ਨਹੀਂ ਵੇਖਿਆ ਗਿਆ ਕਿ ਉਹਦਾ ਪਿਛਲਾ ਧੜ ਜਿਹੜਾ ਹੇਠਲਾ ਉਹ ਮਰਿਆ ਹੋਇਆ। ਤਾਂ ਇਸ ਮਾਮਲੇ 'ਚ ਫਿਰ ਉਸ ਤੋਂ ਇਲਾਵਾ ਮਦਰਾਸ ਦੇ ਵਿੱਚ ਜਿਸ ਤਰੀਕੇ ਨਾਲ 3 ਸਟੂਡੈਂਟਾਂ ਦੀ ਕੁੱਟਮਾਰ ਕੀਤੀ ਗਈ, ਇਹ ਬਹੁਤ ਬਖੇੜਾ ਵੱਡਾ ਪੈ ਗਿਆ ਸੀ। ਤਾਂ ਹੀ ਸੁਪਰੀਮ ਕੋਰਟ 'ਚ ਵੱਖ-ਵੱਖ ਪਟੀਸ਼ਨਾਂ ਦਾਖਲ ਹੋਈਆਂ, ਫਿਰ ਸਾਰੀਆਂ ਕਲੱਬ ਹੋਈਆਂ। ਔਰ ਕੇਂਦਰ ਨੇ ਵੀ ਕੱਲ ਜਿਹੜਾ ਉੱਥੇ ਜਾ ਕੇ ਜਵਾਬ ਦਾਵਾ ਦਾਖਲ ਕੀਤਾ, ਉਹਦੇ 'ਚ ਵੀ ਸੰਕੇਤ ਇਹੋ ਮਿਲ ਗਿਆ ਸੀਗਾ ਕਿ ਸੁਪਰੀਮ ਕੋਰਟ 'ਚੋਂ ਇੱਦਾਂ ਦਾ ਫੈਸਲਾ ਆ ਸਕਦਾ। ਕਿਉਂਕਿ ਕੇਂਦਰ ਨੇ ਕੱਲ ਕਿਹਾ ਸੀ, ਕੇਂਦਰ ਨੇ ਆਖਿਆ ਦੇਖੋ ਜੀ ਜਿਹੜੀ ਤੁਸੀਂ ਗੱਲ ਕਹੀ ਆ ਕਿ ਕਿਉਂਕਿ ਜਿਹੜਾ ਇਹ ਰਾਸ਼ਟਰ ਗਾਨ ਹੈ ਜਾਂ ਕੌਮੀ ਤਰਾਨਾ, ਇਹਦਾ ਸਤਿਕਾਰ ਕਿੱਦਾਂ ਕਰਾਉਣਾ, ਇਹ ਸਰਕਾਰ ਦੇ ਅਧਿਕਾਰ ਖੇਤਰ 'ਚ ਆਉਂਦਾ, ਕਾਨੂੰਨ ਬਣਾਵੇ। ਅਦਾਲਤਾਂ ਇਸ ਤਰ੍ਹਾਂ ਦਾ ਫੈਸਲਾ ਨਹੀਂ ਕਰ ਸਕਦੀਆਂ। ਤਾਂ ਸਰਕਾਰ ਕਹਿੰਦੀ ਕਿ 6 ਮਹੀਨੇ ਸਾਡੀ ਕਮੇਟੀ ਨੂੰ ਹਾਲੇ ਲੱਗਣਾ ਕਿ ਅਸੀਂ ਕਿਹੋ ਜਿਹਾ ਕਾਨੂੰਨ ਲਿਆਈਏ, ਕਿਹੋ ਜਿਹਾ ਅਸੀਂ ਇਸ ਮਾਮਲੇ 'ਚ ਕੋਈ ਨੇਮ ਕਾਇਦਾ ਬਣਾਈਏ। ਤਾਂ ਤੁਸੀਂ ਹਾਲ ਦੀ ਘੜੀ ਇਸ ਰਾਸ਼ਟਰਗਾਨ ਵਾਲੇ ਚੱਲਣ ਨੂੰ ਬੰਦ ਕਰ ਸਕਦੇ ਹੋ। ਤਾਂ ਜਦੋਂ ਕੇਂਦਰ ਨੇ ਕਹਿ ਦਿੱਤਾ, ਤੇ ਸੁਪਰੀਮ ਕੋਰਟ ਪਹਿਲਾਂ ਹੀ ਕਹਿ ਚੁੱਕੀ ਸੀਗੀ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਇਹ ਚੀਜ਼ਾਂ ਆਉਂਦੀਆਂ। ਪਰ ਇੱਥੇ ਇੱਕ ਸਵਾਲ ਇਹ ਵੀ ਖੜਾ ਹੋਊਗਾ ਕਿ ਅਦਾਲਤ ਜਦੋਂ ਕਹਿੰਦੀ ਆ ਕਿ ਅਸੀਂ ਇਹੋ ਜਿਹੀਆਂ ਚੀਜ਼ਾਂ ਲਾਗੂ ਨਹੀਂ ਕਰ ਸਕਦੇ, ਤਾਂ ਪਹਿਲਾਂ ਕਿਉਂ ਲਾਗੂ ਕੀਤੀ ਗਈ? ਇਹ ਆਪਣੇ ਆਪ ਦੇ ਵਿੱਚ ਬੜਾ ਵਿਰੋਧਾਭਾਸ ਵਾਲਾ ਸਵਾਲ ਆ। ਦੂਜੀ ਚੀਜ਼ ਜਿਹੜੀ ਹੁਣ ਇਹਨਾਂ ਨੇ ਅੱਜ ਫੈਸਲੇ ਦੇ ਰੂਪ 'ਚ ਕਹੀ ਆ, ਉਹ ਕਹਿੰਦੇ ਆ ਕਿ ਦੇਖੋ ਇਹ ਵਜਾਉਣਾ ਜ਼ਰੂਰੀ ਨਹੀਂ ਕੌਮੀ ਤਰ੍ਹਾਂ ਦਾ, ਜੇ ਕੋਈ ਸਿਨੇਮਾ ਵਜਾਉਣਾ ਚਾਹੁੰਦਾ ਤੇ ਵਜਾ ਲਵੇ। ਇਹਦੇ 'ਚ ਜੇ ਕੋਈ ਸਿਨੇਮਾ ਵਜਾਊਗਾ ਤੇ ਲੋਕਾਂ ਨੂੰ ਖੜਾ ਹੋਣਾ ਪਊਗਾ, ਪਰ ਉਹਦੇ 'ਚ ਬਜ਼ੁਰਗ ਖੜੇ ਨਹੀਂ ਹੋਣਗੇ, ਉਹਦੇ 'ਚ ਅੰਗਹੀਨ ਖੜੇ ਨਹੀਂ ਹੋਣਗੇ।
ਇਹ ਤੋਂ ਇਲਾਵਾ ਸਿਨੇਮਿਆਂ ਦੀ ਮਰਜ਼ੀ ਹੈ, ਜੇ ਉਹ ਵਜਾਉਣਾ ਚਾਹੁਣ ਤਾਂ ਠੀਕ ਹੈ, ਪਰ ਸਿਨੇਮੇ ਵਾਲੇ ਮੇਰੇ ਖਿਆਲ ਦੇ ਨਾਲ ਉੱਥੇ ਮਹਾਰਾਸ਼ਟਰ ਦੇ ਵਿੱਚ ਤੇ ਭਾਵੇਂ ਸ਼ਿਵ ਸੈਨਾ ਵਾਲੇ ਵਜਾ ਲੈਣ ਜਾਂ ਕਿਤੇ ਹੋਰ ਦੁੱਖਾਂ ਤੇ ਥਾਵਾਂ ਤੇ ਬਹੁਤੀਆਂ ਰਾਜਾਂ ਦੇ ਵਿੱਚ ਕੰਮ ਬੰਦ ਕਰ ਦੇਣਾ ਸਿਨੇਮੇ ਵਾਲਾ, ਕਿਉਂਕਿ ਸਿਨੇਮੇ ਵਾਲਿਆਂ ਤੇ ਅੱਡ ਫਾਹ ਪਿਆ ਸੀਗਾ। ਜੇ ਕੋਈ ਖੜਾ ਨਹੀਂ ਸੀ ਹੁੰਦਾ ਉਹਨਾਂ ਦੇ ਬੰਦੇ ਭੱਜ ਕੇ ਜਾਂਦੇ ਸੀ ਕਿ ਖੜਾ ਹੋ ਜਾ ਪਿੱਛੋਂ, ਜੇ ਦੂਜੇ ਬੰਦੇ ਆ ਕੇ ਨਾਲ ਤੇਰੀ ਕੰਡ ਕੁੱਟਣਗੇ ਨਾਲ ਸਾਡੀ ਕੰਡ ਕੁੱਟਣਗੇ, ਤਾਂ ਉਹ ਇਸ ਫਿਕਰ ਤੋਂ ਮੁਕਤੀ ਪਾਉਣਗੇ। ਦੂਜੀ ਚੀਜ਼ ਇਹ ਆ ਕਿ ਹੁਣ ਦੇਖੋ, ਜੇ ਕੇਂਦਰ ਨੂੰ ਇਹ ਹਦਾਇਤ ਦੇ ਦਿੱਤੀ ਆ, ਕੇਂਦਰ ਨੂੰ ਇਹ ਅਧਿਕਾਰ ਵੀ ਮਿਲ ਗਿਆ, ਉਹਨਾਂ ਨੇ ਕਾਨੂੰਨ ਬਣਾਉਣਾ, ਵੈਸੇ ਤੇ ਅਧਿਕਾਰ ਉਹਨਾਂ ਦੇ ਕੋਲ ਹੈ ਹੀ ਆ ਕਿ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ। ਇਹ ਦੇਖਣਾ ਹੋਏਗਾ ਕਿ ਉਹ ਕਿੱਦਾਂ ਦਾ ਕਾਨੂੰਨ ਬਣਾਉਂਦੇ ਆ। ਮੰਨ ਲਓ 6 ਮਹੀਨਿਆਂ ਨੂੰ ਉਹ ਐਸਾ ਹੀ ਕਾਨੂੰਨ ਬਣਾ ਦੇਣ ਕਿ ਨਾ ਸਿਰਫ ਉੱਥੇ ਰਾਸ਼ਟਰਗਾਨ ਤੇ ਕਿਸੇ ਬੰਦੇ ਨੇ ਖੜਾ ਹੋਣਾ, ਕਿ ਜਿਵੇਂ ਫਿਲੀਪਾਈਨਸ ਦੇ ਵਿੱਚ ਆ ਕਿ ਜੋਸ਼ ਨਾਲ ਵੀ ਗਾਉਣਾ, ਜੇ ਨਹੀਂ ਤੇ ਪਿੱਛੇ ਤੁਹਾਡੇ ਥਾਂ ਥੱਪੜ ਵੱਜਿਆ ਕਰਨਗੇ। ਕੋਈ ਐਸਾ ਕਾਨੂੰਨ ਵੀ ਬਣਾ ਸਕਦੇ ਆ। ਸੋ ਇਹ ਹੁਣ ਦੇਖਣਾ ਦਿਲਚਸਪ ਹੋਏਗਾ ਕਿ ਕੇਂਦਰ ਵਾਲੇ ਕਿਸ ਤਰ੍ਹਾਂ ਦਾ ਕਾਨੂੰਨ ਬਣਾਉਂਦੇ ਆ। ਪਰ ਉੱਦਾਂ ਇਹ ਜਿਹੜੀ ਰਾਸ਼ਟਰਵਾਦਤਾ ਦੀ ਭਾਵਨਾ ਹੈ, ਇਹ ਜਿਹੜਾ ਸਾਰਾ ਕੁਛ ਚੱਲਦਾ ਪਿਆ ਨਾ, ਬੜਾ ਅਜੀਬੋ ਗਰੀਬ ਜਿਹਾ। ਤੁਹਾਨੂੰ ਮੈਂ ਦਿਲਚਸਪ ਗੱਲ ਦੱਸਾਂ, ਜਿਹੜੇ ਬੰਦੇ ਨੇ ਸਾਰਾ ਪੰਗਾ ਖੜਾ ਕੀਤਾ ਸੀ, ਸ਼ਾਮ ਲਾਲ ਚੌਕਸੇ ਉਹਦਾ ਨਾਂ ਆ। ਇਹ ਸ਼ਾਮ ਲਾਲ ਚੌਕਸੇ ਉਹੀ ਸ਼ਖਸ ਆ ਜਿਹਨੇ ਕਭੀ ਖੁਸ਼ੀ ਕਭੀ ਗਮ ਫਿਲਮ ਦੇ ਵਿੱਚੋਂ ਰਾਸ਼ਟਰੀ ਗੀਤ ਬਾਹਰ ਕਢਵਾਇਆ ਸੀ, ਔਰ ਬਾਅਦ ਦੇ ਵਿੱਚ 14 ਸਾਲਾਂ ਬਾਅਦ ਫਿਰ ਪਟੀਸ਼ਨ ਪਾ ਕੇ ਇਹਨੇ ਸਿਨੇਮੇ ਦੇ ਵਿੱਚ ਜ਼ਰੂਰੀ ਕਰਵਾਤਾ। ਸੋ ਤੁਸੀਂ ਆਪ ਹੀ ਦੇਖ ਲਓ ਕਿ ਕਿਵੇਂ ਡਾਮਾਡੋਲ ਹੁੰਦੀ ਹੈ ਰਾਸ਼ਟਰਵਾਦਤਾ। ਇਹ ਹੁਣ ਦੇਖਣਾ ਦਿਲਚਸਪ ਹੋਏਗਾ ਕਿ ਕੇਂਦਰ ਕਿਸ ਤਰ੍ਹਾਂ ਦਾ ਕਾਨੂੰਨ ਲੈ ਕੇ ਆਉਂਦੀ ਆ। ਪਰ ਮੈਂ ਸਮਝਦਾ, ਮੈਂ ਅੱਜ ਵੀ ਉਸੇ ਗੱਲ ਤੇ ਖੜਾ ਕਿ ਰਾਸ਼ਟਰਵਾਦਤਾ ਦਾ ਕਾੜਾ ਨਹੀਂ ਪਿਆ ਜਾ ਸਕਦਾ। ਰਾਸ਼ਟਰਵਾਦਤਾ ਪੈਦਾ ਕੀਤੀ ਜਾਂਦੀ ਹੈ, ਔਰ ਪੈਦਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਜੇ ਤੁਸੀਂ ਵਧੀਆ ਐਜੂਕੇਸ਼ਨ ਦਿੰਦੇ ਹੋ, ਵਧੀਆ ਸਿਸਟਮ ਦਿੰਦੇ ਹੋ, ਵਧੀਆ ਸਿਹਤ ਸਹੂਲਤਾਂ ਦਿੰਦੇ ਹੋ, ਬਰੋਬਰਤਾ ਦਿੰਦੇ ਹੋ, ਧਰਮ ਦੀ ਆਜ਼ਾਦੀ ਦਿੰਦੇ ਹੋ, ਆਰਥਿਕਤਾ ਦੀ ਆਜ਼ਾਦੀ ਦਿੰਦੇ ਹੋ, ਰਾਜਸੀ ਆਜ਼ਾਦੀ ਦਿੰਦੇ ਹੋ ਘੱਟ ਗਿਣਤੀਆਂ ਨੂੰ, ਤਾਂ ਫਿਰ ਇਹ ਰਾਸ਼ਟਰਵਾਦਤਾ ਦੀ ਭਾਵਨਾ ਆਪਣੇ ਆਪ ਪੈਦਾ ਹੁੰਦੀ ਹੈ। ਜਿੱਦਾਂ ਕਿ ਬਾਹਰਲੇ ਮੁਲਕਾਂ 'ਚ, ਕਿਉਂਕਿ ਉੱਥੇ ਆ ਜਿਹੜੇ ਪ੍ਰਵਾਸੀ ਗਏ ਆ, ਉੱਥੋਂ ਦੇ ਮੁਲਕਾਂ ਦੇ ਵਿੱਚ ਕਿਵੇਂ ਰਮ ਗਏ, ਕਿਵੇਂ ਰਚ ਗਏ ਆ, ਕਿੱਦਾਂ ਉਹਨਾਂ ਦੇ ਦਮ 'ਚ ਦਮ ਭਰਦੇ ਆ। ਉਹਨਾਂ ਨੂੰ ਕੋਈ ਕਾੜਾ ਤਾਂ ਨਹੀਂ ਪਿਲਾਇਆ ਗਿਆ, ਉਹ ਆਪਣੇ ਆਪ ਉਸ ਸਿਸਟਮ ਦੇ ਵਿੱਚ ਰਚੇ ਨੀਚੇ ਤੇ ਉਹਦੀ ਖੈਰ ਮੰਗਦੇ, ਉਹਦੇ ਪ੍ਰਤੀ ਵਫਾਦਾਰ ਆ। ਸੋ ਜਿਵੇਂ ਕਿਸੇ ਨੇ ਕਿਹਾ ਸੀਗਾ ਨਾ ਕਿ ਦਿਲ ਸੇ ਨਿਕਲੇਗੀ ਨਾ ਮਰਕਰ ਦੀ ਵਤਨ ਕੀ ਉਲਫਤ ਮੇਰੀ, ਮਿੱਟੀ ਸੇ ਵੀ ਖੁਸ਼ਬੂ ਵਫਾ ਆਏਗੀ। ਸੋ ਇਹੋ ਜਿਹੀ ਭਾਵਨਾ ਮੇਰੇ ਖਿਆਲ ਦੇ ਨਾਲ ਸਿਸਟਮ ਚੰਗਾ ਹੋ ਕੇ ਆਪਣੇ ਆਪ ਪੈਦਾ ਕਰ ਸਕਦਾ, ਨਾ ਕਿ ਜ਼ਬਰਦਸਤੀ ਟੀਕਾ ਲਾ ਕੇ। ਜੀ ਜੀ। ਤੇ ਮਿੰਟੂ ਜੀ, ਅਗਲੇ ਜਿਹੜੀ ਆਪਾਂ ਗੱਲ ਕਰਦੇ ਹਾਂ, ਲਾਲੂ ਯਾਦਵ ਦੇ ਭਗਤ ਉਹਦੀ ਸੇਵਾ ਕਰਨ ਲਈ ਆਪ ਵੀ ਉਹਦੇ ਨਾਲ ਹੀ ਜੇਲ੍ਹ ਪਹੁੰਚ ਗਏ ਆ। ਭਗਤ ਕਿਤੇ ਮੋਦੀ ਸਾਹਿਬ ਕੋਲ ਥੋੜੀ ਹੈ, ਇਹਨਾਂ ਦੇ ਕੋਲ ਵੀ ਤੇ ਭਗਤ ਹੈਗੇ ਆ। ਔਰ ਦੇਖੋ, ਮੋਦੀ ਭਗਤ ਤੇ ਅਮਰੀਕਾ 'ਚ ਜਾਂਦੇ, ਉੱਥੇ ਦੇਖਿਆ ਜਿਵੇਂ ਆ ਕੇ ਅਮਰੀਕਾ 'ਚ ਕਰਦੇ ਹੁੰਦੇ ਮੋਦੀ ਮੋਦੀ। ਉਹ ਕਹਿੰਦੇ ਇਹ ਤੇ ਅਮਰੀਕਾ 'ਚ ਹੀ ਜਾਂਦੇ ਤੇ ਅਸੀਂ ਦੇਖ ਲਓ ਜੇਲ੍ਹ 'ਚ ਵੀ ਚਲੇ ਜਾਂਦੇ, ਕਰਕੇ ਰੀਸ ਦਿਖਾਓ ਸਾਡੀ, ਅਸੀਂ ਜੇਲ੍ਹ 'ਚ ਵੀ ਚਲੇ ਗਏ ਆ। ਵੈਸੇ ਕਮਾਲ ਦਾ ਮਾਮਲਾ ਹੈ। ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਲਾਲੂ ਯਾਦਵ ਹਾਲੇ ਜੇਲ੍ਹ 'ਚ ਮਗਰੋਂ ਪਹੁੰਚਿਆ, ਤੇ ਉਹ ਸ਼ਾਇਦ ਪਹਿਲਾਂ ਹੀ ਪਹੁੰਚ ਗਏ ਹੋਣੇ ਆ। ਉਹਨਾਂ ਨੇ ਪਹਿਲਾਂ ਹੀ ਬੰਦੋਬਸਤ ਕਰ ਲਿਆ ਸੀਗਾ ਕਿ ਜੇ ਲਾਲੂ ਯਾਦਵ ਚਲਾ ਜਾਊਗਾ ਤੇ ਇਹਦੀਆਂ ਰੋਟੀਆਂ ਉੱਥੇ ਕਿੰਨੇ ਪਕਾਉਣੀਆਂ, ਇਹਦੇ ਭਾਂਡੇ ਕਿੰਨੇ ਵੱਜਣੇ ਆ। ਹੁਣ ਆਮ ਰਸੋਈਆ ਵੀ ਉਹਨੂੰ ਨਹੀਂ ਨਾ ਦਿੱਤਾ ਜਾ ਸਕਦਾ ਜੇਲ੍ਹ ਦੇ ਵਿੱਚ। ਉਹਨਾਂ ਨੂੰ ਪਤਾ ਜੇ ਕੋਈ ਆਮ ਕੈਦੀ ਇਹਦੀ ਸੰਗੀ ਤੇ ਬਹਿ ਗਿਆ ਕਿ ਮੰਗਾ ਥੋੜਾ ਬਹੁਤਾ ਚਾਰੇ ਦੇ ਵਿੱਚ ਸਾਨੂੰ ਵੀ ਖਵਾ ਕੇ, ਫਿਰ ਔਖਾ ਹੋ ਜੂ ਕੰਮ। ਤੋ ਰਸੋਈਆ ਵਗੈਰਾ ਵੀ ਸਾਰਾ ਕੁਝ, ਸੇਵਾਦਾਰ ਵਗੈਰਾ ਵੀ ਆਪਣਾ ਆਪ ਹੀ ਚੱਲਣਾ ਸੀ ਇਹਨਾਂ ਦਾ ਕੰਮ। ਬੜੀ ਦਿਲਚਸਪ ਜੀ ਇਹ ਕਹਾਣੀ ਹੈ। 2 ਇਹਦੇ ਸੇਵਾਦਾਰ ਦੱਸ ਰਹੇ ਕਿ ਫਰਜ਼ੀ ਕੇਸ ਪਵਾ ਕੇ ਚਲੇ ਗਏ। ਇੱਕ ਤੇ ਵੈਸੇ ਉਹ ਮਦਨ ਗੁਪਤਾ, ਤੁਸੀਂ ਦੇਖਿਆ ਹੋਣਾ, ਅਕਸਰ ਜਦੋਂ ਲਾਲੂ ਯਾਦਵ ਕਿਤੇ ਤੁਰਦਾ ਹੈ ਨਾ, ਜਾਂ ਪੱਤਰਕਾਰਾਂ ਦੇ ਵਿੱਚ ਆਉਂਦਾ ਜਦੋਂ ਭੀੜ ਹੁੰਦੀ ਹੈ, ਉਹ ਇੱਕ ਬੰਦਾ ਆਉਂਦਾ ਐਨਕਾਂ ਵਾਲਾ, ਆਮ ਤੌਰ ਤੇ ਦੇਖਿਆ ਜਾ ਸਕਦਾ ਫੁਟੇਜ ਦੇ ਵਿੱਚ। ਇੱਕ ਤੇ ਉਹ ਆ, ਇੱਕ ਰਸੋਈਆ ਇਹਨਾਂ ਦਾ, ਯਾਨੀ 2 ਬੰਦੇ ਆ ਜਿਹੜੇ ਉਹ ਇੱਕ ਫਰਜ਼ੀ ਕੇਸ ਪਵਾ ਕੇ ਤੇ ਜੇਲ੍ਹ ਦੇ ਵਿੱਚ ਚਲੇ ਗਏ ਆ। ਫਰਜ਼ੀ ਕੇਸ ਕਾਹਦਾ ਪਵਾਇਆ? ਕਿਸੇ ਨੂੰ ਕਹਿਤਾ ਕਿ ਜਾ ਕੇ ਦਰਖਾਸਤ ਦੇ ਦੇ ਕਿ ਮੇਰਾ 10,000 ਰੁਪਈਆ ਨੱਪੀ ਬੈਠੇ ਆ। ਤਾਂ ਉਹ ਇੱਕ ਥਾਣੇ ਵਾਲੇ ਨੇ ਜੋ ਦਰਖਾਸਤ ਲੈਣ ਤੋਂ ਨਾ ਕਰ ਦਿੱਤੀ, ਕਹਿੰਦਾ ਨਾ ਬਾਬਾ ਨਾ, ਸਾਥੋਂ ਨਹੀਂ ਨਿਭਦੀਆਂ ਯਾਰੀਆਂ, ਤੁਸੀਂ ਕਿਤੇ ਹੋਰ ਚਲੇ ਜਾਓ। ਤਾਂ ਦੂਜੇ ਥਾਣੇ ਵਾਲੇ ਚੱਕ ਕੇ ਥਾਣੇਦਾਰ ਨੇ ਪਰਚਾ ਕੱਟ ਦਿੱਤਾ, ਉਹਨਾਂ ਦੋਵਾਂ ਨੂੰ ਅੰਦਰ ਤੋੜ ਦਿੱਤਾ। ਹੁਣ ਇਹਦੇ ਤੇ ਰੌਲਾ ਪਿਆ ਰੌਲਾ ਕਾਫੀ ਜ਼ਿਆਦਾ। ਦੂਸਰੀਆਂ ਜਿਹੜੀਆਂ ਇਹਨਾਂ ਦੀਆਂ ਵਿਰੋਧੀ ਧਿਰ ਵਾਲੀਆਂ ਪਾਰਟੀਆਂ, ਉਹ ਇਹਦੇ ਤੇ ਇਤਰਾਜ਼ ਕਰਦੀ। ਉਹ ਕਹਿੰਦੇ ਲਓ 2 ਕੀ ਆ, ਸਾਡੇ ਤੇ 2,000 ਬੰਦੇ ਜਾਣ ਨੂੰ ਤਿਆਰ ਆ। ਉਹ ਕਹਿੰਦੇ ਸਾਡੇ ਤੇ 1000 ਬੰਦੇ ਜਾਣ ਨੂੰ ਤਿਆਰ, ਤੁਸੀਂ ਜੇਲ੍ਹ ਦਾ ਬੂਹਾ ਤੇ ਖੋਲੋ। ਲਾਲੂ ਬਗੈਰ ਸਾਡਾ ਜੀਅ ਨਹੀਂ ਲੱਗਦਾ,
ਦੱਸੋ। ਹੁਣ ਇਹੋ ਜਿਹੇ ਮਾਹੌਲ ਦੇ ਵਿੱਚ ਸਭ ਤੋਂ ਵੱਡਾ ਸਵਾਲ ਤੇ ਇਹ ਖੜਾ ਹੁੰਦਾ ਕਿ ਕੀ ਫਰਜ਼ੀ ਕੇਸ ਪਵਾਉਣਾ, ਫਰਜ਼ੀ ਕੇਸ ਕਿਸੇ ਤੇ ਪਾਉਣਾ ਉਹ ਤੇ ਗੁਨਾਹ ਹੈਗਾ ਹੀ ਹੈਗਾ, ਕਿ ਫਰਜ਼ੀ ਕੇਸ ਪਵਾਉਣਾ ਇਹ ਗੁਨਾਹ ਨਹੀਂ ਹੈ? ਤਾਂ ਮੇਰੇ ਖਿਆਲ ਦੇ ਨਾਲ ਇਹ ਵੀ ਕਿਤੇ ਨਾ ਕਿਤੇ ਓਫੈਂਸ ਆ। ਹੁਣ ਇਹਦੇ ਤੇ ਕੀ ਕਾਰਵਾਈ ਕਰਦੇ ਆ, ਸਮਝ ਤੋਂ ਪਰੇ ਦੀ ਗੱਲ ਆ। ਔਰ ਵੈਸੇ ਮੈਨੂੰ ਇੱਕ ਪੰਜਾਬ ਦੀ ਕਹਾਣੀ ਯਾਦ ਆ ਗਈ। ਇਸੇ ਤਰ੍ਹਾਂ ਇੱਕ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਇੱਕ ਪਿੰਡ ਦਾ, ਔਰ ਲੰਬੀ ਹਲਕੇ ਦਾ ਹੀ ਪਿੰਡ ਸੀਗਾ, ਉਹ ਲੰਬੀ ਹਲਕੇ ਦਾ ਪਿੰਡ ਦਾ ਇੱਕ ਸਰਪੰਚ ਸੀ, ਸਰਪੰਚ ਦਾ ਭਰਾ, ਤੇ ਉਹ ਦੋਵੇਂ ਹੀ ਸਰਪੰਚ ਤਸਕਰੀ ਦੇ ਕੇਸ ਚ ਅੰਦਰ ਚਲੇ ਗਏ, ਭੁੱਕੀ ਦੇ ਕੇਸ ਚ। ਤੇ ਹੋਇਆ ਕਿ ਇੱਕ ਛੋਟਾ ਭਰਾ ਸੀ ਜਿਹੜਾ ਉਹ ਥੋੜਾ ਜਿਹਾ ਜ਼ਿਆਦਾ ਹੀ ਸ਼ੱਕਦਾ ਸ਼ਿਕਾਉਂਦਾ ਸੀ, ਉਹ ਛੁੱਟੀ ਆ ਗਿਆ 6 ਮਹੀਨਿਆਂ ਬਾਅਦ। ਛੁੱਟੀ ਆਈ ਨੇ ਆਪਣੇ ਸੀਰੀ ਨੂੰ ਘੱਲਤਾ, ਕਹਿੰਦਾ ਤੂੰ ਇੱਥੇ ਖੁਰਲੀਆਂ ਚ ਹੱਥ ਮਾਰਦਾ ਫਿਰਦਾ, ਜਾ ਕੇ ਇੱਥੇ ਲੰਮਾ ਪੈ ਜਾ, ਪੈਸੇ ਤੇਰੇ ਘਰ ਜਿਹੜੇ ਆ ਉਹ ਵੇਲੇ ਸਿਰ ਪਹੁੰਚ ਜਾ ਕਰਨਗੇ। ਤੇ ਉਹਦੇ ਥਾਂ ਤੇ ਉਹਦਾ ਸੀਰੀ ਉੱਥੇ ਪਹੁੰਚ ਗਿਆ। ਜਦੋਂ ਬੈਰਕ ਵਾਲਿਆਂ ਨੇ ਦੇਖਿਆ, ਕਹਿੰਦੇ ਕਿ ਜਿਹੜਾ ਕੈਦੀ ਸੀਗਾ ਉਹ ਗਿਆ ਤੇ ਵਾਹਵਾ ਲੰਮਾ ਸੀ, 6 ਫੁੱਟਾ ਸੀ, ਇਹ ਘੱਸ ਕੇ 4.5 ਫੁੱਟ ਦਾ 5 ਫੁੱਟ ਤੱਕ ਕਿਵੇਂ ਰਹਿ ਗਿਆ? ਤਾਂ ਫਿਰ 6-7 ਦਿਨਾਂ ਬਾਅਦ ਰੌਲਾ ਪੈ ਗਿਆ ਸੀ। ਤੇ ਉਹ ਕਹਿੰਦੇ ਵੀ ਤੁਹਾਡਾ ਮੋਹ ਕਾਫੀ ਹੈ ਦੋਵਾਂ ਦਾ, ਸੀਰੀ ਦਾ ਤੇ ਮਾਲਕ ਦਾ, ਕਿਉਂ ਨਾ ਤੁਹਾਨੂੰ ਦੋਵਾਂ ਨੂੰ ਇਕੱਠੇ ਹੀ ਕਰ ਦਈਏ ਕੇਸ ਦੇ ਵਿੱਚ, ਮੁੜ ਕੇ ਉਹਨੂੰ ਵੀ ਸਜ਼ਾ ਹੋ ਗਈ। ਤੇ ਕਹਿੰਦੇ ਲੈ ਤੇਰਾ ਸ਼ੌਂਕ ਹੁਣ ਪੱਕਾ ਹੀ ਪੂਰਾ ਕਰ ਦਿੰਦੇ ਆ, ਇੱਥੇ ਮਾਂਜੀ ਜਾਂ ਭਾਂਡੇ ਮਾਲਕ ਦੇ। ਸੋ ਉਹਨੂੰ ਵੀ ਨਾਲ ਸਜ਼ਾ ਕਰ ਦਿੱਤੀ ਗਈ ਫਿਰ ਸੀਰੀ ਨੂੰ ਵੀ। ਤਾਂ ਇਸ ਮਾਮਲੇ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਇੱਕ ਤਾਂ ਕੇਸ ਹੈ ਜਿਹੜਾ ਇਹਨਾਂ ਨੂੰ ਚਾਰੇ ਦਾ ਹੀ ਪਵਾ ਲੈਣਾ ਚਾਹੀਦਾ ਸੀ ਆਪਣੇ ਤੇ, ਕਿਉਂਕਿ ਲਾਲੂ ਤੇ ਤਾਂ 15-16 ਕੇਸ ਆ, ਇੱਕ ਮੁੱਠੀ ਚੱਕ ਦੂਜੀ ਤਿਆਰ, ਕੱਲ ਨੂੰ ਫੇਰ ਇਹੀ ਕੰਮ ਕਰਨਾ ਪੈਣਾ। ਤੇ ਇਹਦੇ ਨਾਲੋਂ ਚੰਗਾ ਕਿ ਕੋਈ ਇੱਕ ਅੱਧਾ ਇਹੋ ਜਿਹਾ ਚਾਰੇ ਵਾਲਾ ਕੰਮ ਕਰ ਲੈਣ, ਤੇ ਚਾਰੇ ਵਾਲੇ ਕੰਮ 'ਚ ਫਿਰ ਇਹਨਾਂ ਨੂੰ ਕੋਈ ਇਹੋ ਜਿਹਾ ਚਾਰਾ ਨਹੀਂ ਕਰਨਾ ਪੈਣਾ। ਪੁਲਿਸ ਆਪਣੇ ਆਪ ਹੀ ਧੱਕ ਕੇ ਅੰਦਰ ਕਰਦਾ ਕਰੂਗੀ ਤੇ ਇੱਕ ਥਾਂ ਤੇ ਬੈਠੇ ਰਿਹਾ ਕਰਨਗੇ। ਉਹ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਭਾਵੇਂ ਆਪਣੀ ਮਰਜ਼ੀ ਉੱਥੇ ਜੇਲ੍ਹ ਦੇ ਵਿੱਚ ਨਾ ਜਾਣਦੀ ਹੋਵੇ, ਉਹ ਆਂਦੇ ਹੁੰਦੇ ਆ ਨਾ ਕਿ ਚਾਕਰੀ 'ਚ ਨਾਬਰੀ ਕੀ। ਇਹ ਜਿਹੜੇ ਲੋਕ ਚਾਕਰੀ ਕਰਦੇ ਆ, ਨਾਬਰੀ ਕਰ ਨਹੀਂ ਸਕਦੇ, ਇਨਕਾਰੀ ਕਰ ਨਹੀਂ ਸਕਦੇ। ਹੋ ਸਕਦਾ ਲਾਲੂ ਨੇ ਆਖਿਆ ਹੋਵੇ ਕਿ ਭਾਈ ਬਹੁਤ ਗੁਲਗੁਲੇ ਖਾ ਲਏ ਆ, ਆਓ ਜਰਾ ਹੁਣ ਜੇਲ੍ਹ ਦੇ ਵਿੱਚ ਮੇਰੇ ਗੰਢੇ ਵੀ ਚੀਰੋ। ਸੋ ਹੋ ਸਕਦਾ ਕਿ ਉੱਥੋਂ ਹੁਕਮ ਆਇਆ ਹੋਵੇ। ਪਰ ਇਹ ਵੀ ਇੱਕ ਸਿਆਸਤ ਦੀ ਅੱਜ ਦਿਲਚਸਪ ਬਣ ਗਈ ਵੇਖੀ ਆ ਭਾਰਤ ਨੇ, ਕਿ ਫਰਜ਼ੀ ਕੇਸ ਪਵਾ ਕੇ ਲਾਲੂ ਪ੍ਰਸਾਦ ਯਾਦਵ ਦੇ 2 ਅਨੰਨ ਭਗਤ, ਜਿਹਨੂੰ ਆਪਾਂ ਅਨੰਨ ਭਗਤ ਕਹਿੰਦੇ ਆ, ਉਹ ਉੱਥੇ ਚਲੇ ਗਿਆ। ਹੁਣ ਜਿਹਨੂੰ 2 ਭਗਤ ਮਿਲੇ ਆ, ਰਸੋਈਆ ਮਿਲਿਆ, ਐਰਾ ਵਗੈਰਾ ਮਿਲਿਆ, ਉਹਦੇ ਬਾਰੇ ਕਿਹਾ ਜਾਂਦਾ ਇੱਥੇ ਸਾਡੇ ਅਖਬਾਰ ਵਾਲੇ ਪੱਤਰਕਾਰ ਉਹ ਪਤਾ ਨਹੀਂ ਕਿੱਥੋਂ ਆਕਾਸ਼ਬਾਣੀ ਹਾਸਲ ਕਰਦੇ ਆ, ਉਹਦੀ ਜੀ ਮਾਲੀ ਦੀ ਡਿਊਟੀ ਲੱਗੀ, ਉਹ ਪੌਦੇ ਗੋਡਿਆ ਕਰੂ, ਬੂਟੇ ਗੋਡਿਆ ਕਰੂ। ਉਹ ਜਿਹਨੂੰ ਗੰਢੇ ਚੀਰਨ ਲਈ ਇਹਨਾਂ ਨੇ ਸੇਵਕ ਦਿੱਤੇ ਆ, ਉਹ ਕਾਹਦੀਆਂ ਤੁਹਾਡੀਆਂ ਗੋਡੀਆਂ ਪਾਊਗਾ? ਸੋ ਕਿਹੋ ਜਿਹੀਆਂ ਗੋਡੀਆਂ ਪਾਉਂਦੇ ਇਹੋ ਜਿਹੇ VIP ਕਹਿੰਦੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਹਰਿਆਣਾ ਸਰਕਾਰ ਦੇ ਸਮਾਗਮ ਤੇ ਖਰਚ ਨੂੰ ਲੈ ਕੇ ਹੋਏ ਹੈਰਾਨ ਕਰਨ ਵਾਲੇ ਖੁਲਾਸੇ। ਇਹ ਖੱਟੜ ਤੇ ਛੇਬੀ ਕੱਢੀ ਜਾਂਦਾ ਵੈਸੇ ਨਾ, ਜਿਹੜੇ ਕੰਮ ਨੂੰ ਪੈਂਦਾ ਵਾਟੀ ਕੱਢ ਦਿੱਤਾ। ਇਹਨਾਂ ਨੇ ਪਿੱਛੇ ਜੇ ਇੱਕ ਗੀਤਾ ਮਹਾ ਉਤਸਵ ਕਰਾਇਆ ਸੀਗਾ, ਜਦੋਂ ਕੁਰੂਕਸ਼ੇਤਰ ਦੇ ਵਿੱਚ ਹੋਇਆ ਨਾ ਅੰਤਰਰਾਸ਼ਟਰੀ ਗੀਤਾ ਜਯੰਤੀ ਸਮਾਰੋਹ, ਤਾਂ ਉਦੋਂ ਇੱਕ ਗੀਤਾ ਮਹਾਉਤਸਵ ਵੀ ਕਰਾਇਆ ਸੀਗਾ। ਵੈਸੇ ਤੇ ਖਰਚੇ ਦੀ ਬਹੁਤ ਲੰਮੀ ਲਿਸਟ ਆ। ਕੁੱਲ ਖਰਚਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ 42 ਕਰੋੜ ਦਾ ਜਿਹੜਾ ਇੱਥੇ ਹੋਇਆ। ਪਰ ਉਹਦੇ ਚੋਂ ਮੋਟਾ ਖਰਚਾ ਜੇ ਮੈਂ ਤੁਹਾਨੂੰ ਦੱਸਾਂ, ਖਰਚਾ ਕਾਹਦਾ, ਬਹੁਤ ਵੱਡਾ ਪਰਚਾ ਹੀ ਬਣ ਜਾਂਦਾ। ਖਰਚਾ ਇਹ ਆ ਕਿ 10 ਗੀਤਾ ਦੀਆਂ ਕਾਪੀਆਂ ਲਿਆਂਦੀਆਂ ਗਈਆਂ, 10 ਗੀਤਾ ਦੀਆਂ ਕਾਪੀਆਂ ਲਿਆਂਦੀਆਂ ਗਈਆਂ, ਔਰ 10 ਕਾਪੀਆਂ ਦੀ ਕੀਮਤ ਜਿਹੜੀ ਪੇ ਕੀਤੀ ਗਈ ਆ ਉਹ ਕੀਤੀ ਗਈ ਆ 3,80,000 ਰੁਪਇਆ। ਹੁਣ ਮੈਨੂੰ ਨਹੀਂ ਪਤਾ ਉਹ ਗੀਤਾ ਦੇ ਜਿਹੜੇ ਪੱਤਰੇ ਹੋਣਗੇ, ਉਹ ਪਾਵਨ ਪੱਤਰੇ ਸੋਨੇ ਦੇ ਆ ਜਾਂ ਚਾਂਦੀ ਦੇ ਜਾਂ ਕੋਈ ਹੋਰ ਕੋਈ ਧਾਤੂ ਇਹੋ ਜਿਹੀ ਲੱਗੀ ਆ। ਤੇ 10 ਕਾਪੀਆਂ ਜਿਹੜੀਆਂ ਗੀਤਾ ਦੀਆਂ ਉਹ 3,80,000 ਰੁਪਏ 'ਚ ਪਈਆਂ ਨੇ। ਫਿਰ ਇਸ ਤੋਂ ਇਲਾਵਾ ਜਿਹੜੇ ਮੋਮੈਂਟੋ ਖਰੀਦੇ ਗਏ ਆ ਉਹ ਵੀ 3 ਲੱਖ ਰੁਪਏ ਦੇ ਆ, 3 ਲੱਖ ਰੁਪਏ ਦੇ। ਕਮਾਲ ਦੀ ਗੱਲ ਆ, ਹੇਮਾ ਮਾਲਿਨੀ ਦੇ ਸ਼ੋਅ ਤੇ 15 ਲੱਖ ਰੁਪਇਆ ਕਹਿੰਦੇ ਜੀ ਸਾਡਾ ਖਰਚਾ ਆ ਗਿਆ। ਹੁਣ ਹੇਮਾ ਮਾਲਿਨੀ ਪਤਾ ਨੀ ਇਸ ਉਮਰ 'ਚ ਕਿਹੜਾ ਲੇਜ਼ਰ ਸ਼ੋਅ ਕਰਦੀ ਆ, ਅੱਗੇ ਤੇ ਥੋੜਾ ਬਹੁਤ ਕੰਗੂਜ ਬਣ ਕੇ ਕਥਕ ਨਾਚ ਜਿਹਾ ਕਰ ਲੈਂਦੀ ਸੀ, ਹੁਣ ਤੇ ਉਹ ਬਜ਼ੁਰਗ ਹੋਈ ਪਈ ਆ। ਪਰ ਫਿਰ ਵੀ ਜੇ ਮੰਨ ਲਓ ਉਹਨੇ ਕੋਈ ਇਹੋ ਜਿਹਾ ਨ੍ਰਿਤ ਕੀਤਾ ਤੇ ਉਹਨੂੰ ਸੇਵਾ ਕਰ ਦੇਣੀ ਚਾਹੀਦੀ ਸੀ। ਪਾਰਟੀ ਤੋਂ ਬਹੁਤ ਕੁਛ ਲੈਂਦੀ ਆ, ਉਹ ਵੀ 15 ਲੱਖ ਲੈ ਕੇ ਗਾਂਹ ਹੋਈ।
ਸੋ ਇਸ ਤਰ੍ਹਾਂ ਦੇ ਖਰਚੇ ਪਏ ਆ। ਇਹਨਾਂ ਖਰਚਿਆਂ ਤੇ ਬਹੁਤ ਸਾਰੇ ਸਵਾਲ ਉੱਠਦੇ ਪਏ ਆ। ਹੁਣ ਇਹ RTI ਰਾਹੀਂ ਖੁਲਾਸਾ ਹੋਇਆ, ਇਹ ਕਿਸੇ ਵੀ ਕੋਈ ਖੋਜੀ ਪੱਤਰਕਾਰਤਾ ਨਹੀਂ ਵੀ ਜੇ ਕੋਈ ਕਰੂਗਾ ਤੇ ਮੁੜ ਕੇ ਬਾਅਦ ਚ ਸੰਘੀ ਪਰਚਾ ਉਹਦੇ ਤੇ ਕਰ ਦੇਣਗੇ, ਐਸੀ ਕੋਈ ਹੁਣ ਗੁੰਜਾਇਸ਼ ਹੈ ਨਹੀਂ ਗੀ। ਇਹ RTI ਪਾਈ ਸੀਗੀ, ਔਰ RTI ਕਿਹਨਾਂ ਪਾਈ ਸੀ? ਚੌਟਾਲਿਆਂ ਨੇ। ਦੁਸ਼ਯੰਤ ਚੌਟਾਲਾ, ਜਿਹੜਾ ਚੌਟਾਲਾ ਸਾਹਿਬ ਦਾ ਪੋਤਰਾ, ਉਹਨੇ RTI ਪਾ ਕੇ ਇਹ ਖੁਲਾਸਾ ਕੀਤਾ। ਹੁਣ ਜੋ ਉਹਨੂੰ ਜਵਾਬ ਮਿਲਿਆ ਉਹ ਵਾਕਈ ਬਹੁਤ ਦਿਲਚਸਪ ਹੈ। ਪਰ ਕਮਾਲ ਦੀ ਗੱਲ ਹੈ, ਚੌਟਾਲੇ ਵੀ ਅੱਜ ਕੱਲ੍ਹ ਇਸ ਤਰ੍ਹਾਂ ਦੇ ਖਰਚਿਆਂ ਦੇ ਕੇਸ ਕੱਢਣ ਲੱਗ ਪਏ, ਸਿਆਣੇ ਹੋ ਗਏ ਲੱਗਦਾ। ਔਰ ਦੂਜੀ ਚੀਜ਼ ਜਿਹੜੀ ਇਸ ਮਾਮਲੇ 'ਚ ਦੇਖੋ, RTI ਦੇ ਵਿੱਚ ਜੋ ਆਇਆ ਉਹ ਸਭ ਦੇ ਸਾਹਮਣੇ। ਹੁਣ ਕੀ ਹੋਇਆ ਕੀ ਨਹੀਂ, ਇਹ ਤਾਂ ਹੀ ਪਤਾ ਲੱਗਣਾ ਜੇ ਕੋਈ ਜਾਂਚ ਪੜਤਾਲ ਹੋਵੇ, ਕਿਉਂਕਿ ਖਰਚਾ ਪੈ ਗਿਆ RTI ਰਾਹੀਂ, ਆਪਾਂ ਨੂੰ ਪਤਾ ਲੱਗ ਗਿਆ। ਅਸਲ ਦੇ ਵਿੱਚ ਕੀ ਘਾਲਾ ਵਾਲਾ ਹੈ ਕੋਈ ਪਤਾ ਨਹੀਂ ਲੱਗਦਾ। ਇਹੋ ਜਿਹੇ ਰੌਣਕ ਮੇਲੇ 'ਚ ਜਿਵੇਂ ਪੰਜਾਬੀ ਚਾਹੁੰਦੇ ਹੁੰਦੇ ਆ ਨਾ, ਤੇ ਕਣਕ ਦੇ ਨਾਲ ਜੌਆਂ ਨੂੰ ਵੀ ਕਈ ਵਾਰ ਪਾਣੀ ਲੱਗ ਜਾਂਦਾ। ਇਹੋ ਜਿਹੇ ਭਰੇ ਭਰਾਏ ਮੇਲੇ ਦੇ ਵਿੱਚ ਕਈ ਵਾਰ ਜਿਹੜੇ ਸਾਈਡ ਤੇ ਬੈਠੇ ਹੁੰਦੇ ਆ ਹਲਵਾਈ ਸ਼ਲਵਾਈ, ਉਹ ਵੀ ਮਲਾਈ ਲਾ ਲੈਂਦੇ ਆ, ਮੌਕਾ ਹੁੰਦਾ। ਸੋ ਇਹਦੇ ਵਿੱਚ ਹੁਣ ਪਤਾ ਨਹੀਂ ਕੀ ਹੋਇਆ, ਇੱਥੇ ਜਾਂਚ ਪੜਤਾਲ ਦਾ ਵਿਸ਼ਾ। ਸਾਡੇ ਪੰਜਾਬ ਵਿੱਚ ਵੀ ਤੇ ਇਸ ਤਰ੍ਹਾਂ ਹੀ ਹੋਇਆ ਸੀ ਨਾ। ਇੱਕ ਵਾਰੀ ਭਗਤ ਸਿੰਘ ਦੀ ਜਿਹੜੀ ਸ਼ਤਾਬਦੀ ਮਨਾਈ ਸੀਗੀ, ਉਹਦੇ 'ਚ ਕਹਿੰਦੇ ਜੀ ਅਜੇ ਦੇਵਗਨ ਵੀ ਆ ਗਿਆ, ਫਲਾਣਾ ਵੀ, ਧਮਕਾਣਾ ਵੀ। ਉਹ ਲੋਕੀ ਕਹਿੰਦੇ ਅਸੀਂ ਤੇ ਵੇਖਿਆ ਨਹੀਂ ਅਜੇ ਦੇਵਗਨ। ਕਾਗਜ਼ਾਂ ਦੇ ਵਿੱਚ ਅਜੇ ਦੇਵਗਨ ਨੂੰ ਵੀ ਪੈਸੇ ਪੇ ਕੀਤੇ ਹੋਏ ਸਨ, ਜਦਕਿ ਅਜੇ ਦੇਵਗਨ ਉਸ ਡੇਟ ਦੇ ਵਿੱਚ ਸ਼ਾਇਦ ਕੋਈ ਫਿਲਮ ਦੀ ਸ਼ੂਟਿੰਗ ਕਰਦਾ ਪਿਆ ਸੀਗਾ। RTI ਰਾਹੀਂ ਉਹੀ ਖੁਲਾਸਾ ਜਿਹੜਾ ਸੀਗਾ, ਉਹ ਬਾਅਦ ਦੇ ਵਿੱਚ ਜਿਹੜਾ ਉਸ ਸਮੇਂ ਦਾ ਡਿਪਟੀ ਕਮਿਸ਼ਨਰ ਸੀਗਾ, ਉਹਨੂੰ ਜੇਲ੍ਹ ਤੱਕ ਲੈ ਗਿਆ RTI ਰਾਹੀਂ। ਸੋ ਗੜਬੜੀਆਂ ਬਹੁਤ ਵੱਡੇ ਪੱਧਰ ਤੇ ਹੁੰਦੀਆਂ ਜਦੋਂ ਇਹੋ ਜਿਹੇ ਸਮਾਗਮ ਕਰਾਏ ਜਾਂਦੇ। ਮੈਂ ਨਹੀਂ ਕਹਿੰਦਾ ਕਿ ਇਸ ਮਾਮਲੇ 'ਚ ਵੀ ਹੋਈ ਆ, ਪਰ ਜਿਹੜੇ ਖਰਚੇ ਪਾਏ ਗਏ ਆ, ਹੁਣ ਇਕੱਲੇ ਪਾਏ ਗਏ ਆ, ਉਹਨਾਂ ਨੂੰ ਪਾਇਆ ਨੂੰ ਮੰਨ ਲੈਣਾ, ਇਹ ਮੇਰੇ ਖਿਆਲ ਦੇ ਨਾਲ ਥੋੜਾ ਜਿਹਾ ਔਖਾ ਕੰਮ ਆ। ਔਰ ਦੂਜੀ ਚੀਜ਼ ਇਹ ਆ ਕਿ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹੱਥ ਬਹੁਤ ਖੁੱਲ੍ਹਾ। ਆ ਪਿੱਛੇ ਜੇ ਤੁਹਾਨੂੰ ਯਾਦ ਹੋਣਾ, ਇਹਨਾਂ ਨੇ ਜਦੋਂ ਸ਼ਾਇਦ ਇੱਕ ਮੌਕਾ ਆਉਂਦਾ ਜਦੋਂ ਇੱਕ ਰਾਮਲੀਲਾ ਬਣਾਉਂਦੇ ਆ, ਤਾਂ ਰਾਮਲੀਲਾ ਦਾ ਜਿਸ ਦਿਨ ਐਂਡ ਸੀਗਾ, ਰਾਮ ਤੇ ਸੀਤਾ ਨੇ ਜਿਸ ਦਿਨ ਅਯੁੱਧਿਆ 'ਚ ਪਰਤਣਾ ਸੀ, ਉਹਨਾਂ ਨੇ ਇੱਕ ਬਹੁਤ ਵੱਡੇ ਜਹਾਜ਼ ਦਾ ਇੰਤਜ਼ਾਮ ਕੀਤਾ ਗਿਆ। ਲੋਕਾਂ ਨੇ ਪਹਿਲੀ ਦਫਾ ਦੇਖਿਆ ਕਿ ਰਾਮ ਤੇ ਸੀਤਾ ਜਹਾਜ਼ ਦੇ ਵਿੱਚ ਉਤਰਦੇ ਪਏ ਆ। ਔਰ ਕਮਾਲ ਦੀ ਗੱਲ ਹੈ, ਉਹਨਾਂ ਤੇ ਫੁੱਲਾਂ ਦੀ ਵਰਸ਼ਾ, ਇੱਕ ਉੱਤੋਂ ਹੋਰ ਜਹਾਜ਼ ਕਰਦਾ ਪਿਆ। ਯੋਗੀ ਸਾਹਿਬ ਦੇ ਰਾਜ ਦੇ ਵਿੱਚ ਇੱਕ ਜਹਾਜ਼ ਤੇ ਰਾਮ ਤੇ ਸੀਤਾ ਨੂੰ ਲੈ ਕੇ ਆ ਰਿਹਾ ਅਯੁੱਧਿਆ ਦੇ ਵਿੱਚ, ਇੱਕ ਉੱਤੇ ਪੁਸ਼ਪ ਵਰਖਾ ਕਰਦਾ ਪਿਆ, ਕਿਉਂਕਿ ਪੈਸੇ ਲੋਕਾਂ ਦੇ ਆ। ਹੋ ਸਕਦਾ ਦੂਜੇ ਜਹਾਜ਼ ਦੇ ਉੱਤੇ ਵੀ ਤੀਜਾ ਕੀਤਾ ਹੋਵੇ, ਉਹ ਸਾਨੂੰ ਦੱਸਿਆ ਹੀ ਨਾ ਹੋਵੇ। ਇਹ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਜਿਹੜੀ ਥਾਂ ਥਾਂ ਤੇ ਉਹ ਆ। ਪਰ ਇਹਦੇ 'ਚ ਹੁਣ ਕਿਹਨੂੰ ਕਹੀਏ, ਸਾਡੇ ਕੇਜਰੀਵਾਲ ਸਾਹਿਬ ਆ, ਉਹਨਾਂ ਨੇ ਵੀ ਤੇ ਅੱਜ ਤੀਰਥ ਯਾਤਰਾ ਦਾ ਐਲਾਨ ਕਰ ਦਿੱਤਾ ਨਾ। ਉਹ ਕਹਿੰਦੇ ਕਿ 60 ਸਾਲ ਤੋਂ ਉਤਲੇ ਚੜੋ ਬੱਸਾਂ 'ਚ, ਮੈਂ ਤੁਹਾਨੂੰ ਤੀਰਥ ਯਾਤਰਾ ਕਰਾਉਣਾ। ਉਹ ਬਾਦਲ ਸਾਹਿਬ ਦਾ ਸ਼ਾਇਦ ਇੱਧਰ ਇਲਾਕਾ ਵੇਖ ਗਿਆ, ਲੰਬੀ 'ਚ ਆਏ ਸੀ ਇੱਕ ਅੱਧੀ ਵਾਰ ਰੈਲੀ ਕਰਨਾ। ਮੈਨੂੰ ਲੱਗਦਾ ਉਹ ਬਾਦਲ ਪਿੰਡ ਦਾ ਕਿਤੇ ਨਾ ਕਿਤੇ ਲੰਘਦੇ ਟੱਪਦੇ ਜੂਹ ਦਾ ਪਾਣੀ ਪੀ ਲਿਆ। ਉਹ ਕਹਿੰਦੇ ਚਲੋ ਮੈਂ ਵੀ ਤੁਹਾਨੂੰ ਤੀਰਥ ਯਾਤਰਾ ਕਰਵਾਉਣਾ। ਸੋ ਇਹ ਜਿਹੜਾ ਖਰਚਾ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਇਹ ਕੰਮ ਜਿਹੜਾ ਚੱਲਦਾ ਪਿਆ ਤੁਹਾਡੇ ਸਾਹਮਣੇ ਆ। ਮੈਂ ਨਹੀਂ ਕਹਿੰਦਾ ਕਿ ਕਿਤੇ ਗਲਤ ਹੋਇਆ ਜਾਂ ਕਿਤੇ ਸਹੀ ਹੋਇਆ, ਪਰ ਜੋ ਹੋ ਰਿਹਾ ਲੋਕ ਦੇਖਦੇ ਪਏ ਆ ਕਿ ਸਾਡੇ ਨਾਲ ਕੀ ਹੋ ਰਿਹਾ, ਸਮਝ ਉਹਨਾਂ ਨੂੰ ਵੀ ਕੁਛ ਨਹੀਂ ਲੱਗਦੀ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰੋੜਾਂ ਦੀ ਹਵਾਲਾ ਰਾਸ਼ੀ ਨਾਲ ਜੈਟ ਏਅਰਵੇਜ਼ ਦੀ ਏਅਰ ਹੋਸਟੈਸ ਗ੍ਰਿਫਤਾਰ। ਚਲੋ ਹੁਣ ਉੱਥੇ ਜੇਲ੍ਹ 'ਚ ਬੈਠੀ ਕਾਗਜ਼ਾਂ ਦੇ ਜਹਾਜ਼ ਬਣਾ ਕੇ ਡਾਈ ਜਾਇਆ ਜੀ, ਚੱਲ ਹਾਂਗਕਾਂਗ ਤੇ ਚੱਲ ਸ਼ੰਘਾਈ। ਇਹ ਦੇਖੋ ਜਿਹੜਾ ਮਸਲਾ ਹੈ ਨਾ, ਇਹ ਬਹੁਤ ਚਿੰਤਾਜਨਕ ਆ ਸਾਡੇ ਇੱਥੋਂ ਦੇ ਸਿਸਟਮ ਲਈ, ਕਿਉਂਕਿ ਇੱਕ ਏਅਰ ਹੋਸਟਸ ਦਾ ਇਸ ਤਰ੍ਹਾਂ ਹਵਾਲਾ ਸਕੈਂਡਲ 'ਚ ਫੜੇ ਜਾਣਾ ਬਹੁਤ ਵੱਡੀ ਗੱਲ ਆ। ਔਰ ਖੁਦ ਉਸ ਏਅਰ ਹੋਸਟਸ ਬੀਬੀ ਨੇ ਮੰਨਿਆ ਕਿ ਉਹ 7-8 ਗੇੜੇ ਏਦੋਂ ਪਹਿਲਾਂ ਲਾ ਚੁੱਕੀ ਆ। ਜਿਹੜੀ ਅੱਜ ਰਾਸ਼ੀ ਫੜੀ ਗਈ ਆ ਉਹ ਤੇ ਹੈਗੀ ਮੇਰੇ ਖਿਆਲ ਦੇ ਨਾਲ 3 ਕਰੋੜ 21 ਲੱਖ ਰੁਪਈਆ, ਜੇ ਡਾਲਰਾਂ ਦੇ ਵਿੱਚ ਗਿਣੀਏ ਤਾਂ ਉਹ ਬਣਦੀ ਹੈ ਸ਼ਾਇਦ 4,80,000 ਦੇ ਕਰੀਬ ਜੀ। ਇਹ ਸਾਰੀ ਰਾਸ਼ੀ ਸੀਗੀ ਜਿਹੜੀ ਉਹਨੇ ਆਪਣੇ ਬੈਗ ਦੇ ਵਿੱਚ ਫੋਇਲ ਪੇਪਰਸ ਦੇ ਵਿੱਚ ਜਿੱਦਾਂ ਦੱਥੀਆਂ ਬਣਾਈਆਂ ਹੁੰਦੀਆਂ ਏਦਾਂ ਬਣਾ ਕੇ ਰੱਖੀ ਸੀ। ਸੈਂਸਰਾਂ ਦੇ ਵਿੱਚ ਉਹ ਨਹੀਂ ਕਾਬੂ ਆਈ, ਲੰਘ ਜਾਂਦੀ ਸੀ, ਕਿਉਂਕਿ ਤਕਨੀਕ ਉਹਨੇ ਕਮਾਲ ਦੀ ਕੀਤੀ ਸੀ ਆਜ਼ਾਦ, ਕਿ ਫੋਇਲ ਪੇਪਰ ਦੇ ਵਿੱਚ ਉਹ ਡਾਲਰ ਲਪੇਟ ਲੈਂਦੀ ਸੀਗੀ। ਇਸ ਬੀਬੀ ਨੂੰ $1 ਦੇ ਪਿੱਛੇ 1 ਰੁਪਈਆ ਕਮਿਸ਼ਨ ਮਿਲਦਾ ਸੀਗਾ।
ਜ਼ਮੀਰ ਡਿੱਗੀ $1 ਦੇ ਪਿੱਛੇ ₹1 ਨਗਰ। ਸੋ ਉੱਥੇ ਜ਼ਮੀਰ ਇਸ ਬੀਬੀ ਦੀ ਡਿੱਗ ਪਈ। ਹੋਇਆ ਕੀ ਆ ਕਿ ਕੋਈ ਹਵਾਲਾ ਕਾਰੋਬਾਰੀ ਸੀਗਾ, ਉਹ ਫਲਾਈਟ ਦੇ ਵਿੱਚ ਚੜ੍ਹਿਆ। ਇਹਨਾਂ ਦੀ ਫਲਾਈਟ ਦੇ ਵਿੱਚ ਉਹਨੇ ਸਫ਼ਰ ਕੀਤਾ। ਇਸ ਬੀਬੀ ਦੇ ਨਾਲ ਪਤਾ ਨਹੀਂ ਉਹਦਾ ਕੀ ਮਨ ਮਿਲਿਆ। ਉਹਨੇ ਇਸ ਬੀਬੀ ਨੂੰ ਲਾਲਚ ਦਿੱਤਾ, ਆਫਰ ਦਿੱਤੀ। ਇਹ 25 ਕੁ ਵਰ੍ਹਿਆਂ ਦੀ ਬੀਬੀ ਕਹਿੰਦੀ ਕਿ ਠੀਕ ਆ, ਮੈਂ ਕੰਮ ਤੁਹਾਡੇ ਲਈ ਕਰੂੰਗੀ। 7-8 ਗੇੜੇ ਲਾਏ ਆ। ਅੱਜ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੂੰ ਆਪਾਂ DRI ਕਹਿੰਦੇ ਹਾਂ। DRI ਵਾਲਿਆਂ ਨੇ ਇਹਨੂੰ ਸੂਹ ਤੇ ਜਾ ਕੇ ਫੜ ਲਿਆ। ਉਹ ਵੀਡੀਓ ਸਾਰੇ ਪਾਸੇ ਇਸ ਸਮੇਂ ਧੁੰਮਾਂ ਪਾਈ ਫਿਰਦੀ ਆ, ਜਿਹੜੀ ਮੌਕੇ ਤੇ ਬਣਾਈ ਗਈ ਜਦੋਂ ਇਹਦੇ ਬੈਗ ਦੇ ਵਿੱਚੋਂ ਉਹ ਡਾਲਰਾਂ ਵਾਲੀਆਂ ਦੱਥੀਆਂ ਕੱਢੀਆਂ ਗਈਆਂ ਜੀ। ਇਹ ਹੁਣ ਤੁਸੀਂ ਆਪ ਹਿਸਾਬ ਕਿਤਾਬ ਲਾ ਲਓ ਕਿ ਇੱਥੇ 에ਅਰ ਹੋਸਟਸ ਹੈ ਜਿਹੜੇ, ਉਹ ਵੀ ਹਵਾਲਾ ਕਾਰੋਬਾਰ ਦੇ ਵਿੱਚ ਸ਼ਾਮਲ ਪਾਏ ਜਾ ਰਹੇ ਆ। ਜਿਹੜੇ ਇੱਥੋਂ ਦੇ ਰਾਜਨੀਤਿਕ ਲੋਕ ਆ, ਉਹ ਵੀ ਕੋਈ ਪਨਾਮਾ 'ਚ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ। ਆ ਜਿਹੜੇ ਐਕਟਰ ਸ਼ੈਕਟਰ ਉਹ ਵੀ ਪਨਾਮਾ, ਪਤਾ ਨਹੀਂ ਕਿੱਥੇ ਕਿੱਥੇ। ਯਾਨੀ ਹਵਾਲਾ ਦਾ ਰੈਕਟ ਹੈ ਜਿਹੜਾ, ਉਹ ਵੇਖ ਲਓ ਹੁਣ ਕਿੱਥੋਂ ਤੱਕ ਪਹੁੰਚਿਆ। 에ਅਰ ਹੋਸਟਸ ਵੀ ਉਹਦੇ 'ਚ ਸ਼ਾਮਲ ਆ, ਰਾਜਨੀਤਿਕ ਲੋਕ ਵੀ ਉਹਦੇ 'ਚ ਸ਼ਾਮਲ ਆ, ਜਿਹੜੇ ਹਵਾਲਾ ਕਾਰੋਬਾਰੀ ਉੱਥੇ ਹੈ ਹੀ ਹੈ। ਪਰ ਇਹ ਜਿਹੜਾ ਰੈਕਟ ਚੱਲਦਾ ਸੀ, ਇਹਦੇ 'ਚ ਇੱਕ ਹੋਰ ਬੜਾ ਦਿਲਚਸਪ ਖੁਲਾਸਾ ਹੋਇਆ ਕਿ ਕੁਛ ਵਪਾਰੀਆਂ ਦਾ ਪੈਸਾ ਜਾਂਦਾ ਸੀਗਾ। ਵਪਾਰੀਆਂ ਦਾ ਪੈਸਾ ਵਾਇਆ ਹਾਂਗਕਾਂਗ ਜਾਂਦਾ ਸੀਗਾ ਔਰ ਅੱਗੋਂ ਜਾ ਕੇ ਇਹ ਸੋਨੇ 'ਚ ਤਬਦੀਲ ਹੋ ਜਾਂਦਾ ਸੀ। ਇਹ ਪੈਸਾ ਇੱਥੋਂ ਮਤਲਬ ਕਿ 2 ਨੰਬਰ ਦਾ ਪੈਸਾ ਪਹਿਲਾਂ ਡਾਲਰਾਂ 'ਚ ਐਕਸਚੇਂਜ ਕੀਤਾ ਜਾਂਦਾ, ਡਾਲਰ ਫਿਰ ਹਾਂਗਕਾਂਗ ਜਾਂਦੇ ਔਰ ਉੱਥੋਂ ਫਿਰ ਉਹ ਸੋਨੇ 'ਚ ਕਨਵਰਟ ਹੋ ਜਾਂਦਾ ਔਰ ਸੋਨੇ ਦੇ ਰੂਪ 'ਚ ਇਲੀਗਲ ਸਮਗਲਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਉਹੀ ਜਹਾਜ਼ਾਂ ਰਾਹੀਂ ਹੋ ਕੇ ਮੁੜ ਕੇ ਉਹ ਸੋਨਾ ਜਿਹੜਾ 1 ਨੰਬਰ 'ਚ ਇੱਧਰ ਇੰਡੀਆ 'ਚ ਹੋ ਜਾਂਦਾ। ਸੋ ਇਹ ਇੱਕ ਬਹੁਤ ਵੱਡਾ ਨੈਕਸਸ ਸੀਗਾ। ਪਰ ਇਹ ਇੱਕ ਨੈਕਸਸ ਆ, ਇਹੋ ਜਿਹੇ ਨੈਕਸਸ ਪਤਾ ਨਹੀਂ ਕਿੰਨੇ ਕੁ ਅਜੇ ਭਾਰਤ ਮਾਤਾ ਦੇ ਗੱਲ ਦੇ ਵਿੱਚ ਹਾਰ ਬਣ ਕੇ ਪਏ ਹੋਏ ਆ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜਿਹੜਾ ਸਿਰਸੇ ਵਾਲਾ ਡੇਰਾ ਆ, ਉਹਦੇ ਚੇਅਰਪਰਸਨ ਵਿਪਾਸਨਾ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ। ਵਿਪਾਸਨਾ ਤਾਂ ਬੜੀ ਕੀਤੀ ਹੋਣੀ ਹੈ ਕਿ ਮੇਰਾ ਖੜਾ ਛੁੱਟ ਜਾਵੇ, ਪਰ ਖੜਾ ਛੁੱਟਿਆ ਨਹੀਂ ਜੀ। ਅਖੀਰ ਜਿਹੜੀ ਕਿਆਸਰ ਆਈ ਸੀਗੀ ਉਹ ਪੂਰੀ ਹੋ ਗਈ ਆ, ਉਹ ਸੱਚ ਸਾਬਤ ਹੋਈ ਆ। ਕਿਉਂਕਿ ਇਹਦੇ ਬਾਰੇ ਬਹੁਤ ਸਾਰੇ ਲੋਕ ਇਹੋ ਗੱਲ ਕਹਿੰਦੇ ਸੀਗੇ ਕਿ ਸਭ ਤੋਂ ਵੱਡੀ ਡੇਰੇਦਾਰ ਦੀ ਰਾਜਦਾਰ ਇਹ ਬੀਬੀ ਆ। ਹਨੀਪ੍ਰੀਤ ਤੇ ਹੈਗੀ ਆ, ਤੇ ਹਨੀ ਦੀ ਪ੍ਰੀਤ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜੇਲ੍ਹ ਦੇ ਨਾਲ ਪਈ ਹੋਈ ਆ। ਕਿ ਦੂਜੇ ਨੰਬਰ ਤੇ ਜੇ ਕੋਈ ਸਭ ਤੋਂ ਵੱਡਾ ਰਾਜਦਾਰ ਆ ਤਾਂ ਉਹ ਆ ਬੀਬੀ ਵਿਪਾਸਨਾ। ਤੇ ਕਮਾਲ ਦੀ ਗੱਲ ਆ ਕਿ ਦੇਖ ਲਓ, ਇਹਨੂੰ ਹਨੀਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਨੋਟਿਸ ਕੀਤੇ ਜਾ ਰਹੇ ਸੀਗੇ ਕਿ ਆ ਕੇ ਇਨਵੈਸਟੀਗੇਸ਼ਨ 'ਚ ਸ਼ਾਮਲ ਹੋ। 2-3 ਦਫਾ ਇਹਨੂੰ ਨੋਟਿਸ ਭੇਜਿਆ ਗਿਆ, ਸੰਮਨ ਘੱਲਿਆ ਗਿਆ। ਬਾਅਦ ਦੇ ਵਿੱਚ ਜਦੋਂ ਨਹੀਂ ਆਈ, ਇੱਕ ਦਫਾ ਕਾਫੀ ਇਹਨਾਂ ਸਖਤ ਲਹਿਜੇ 'ਚ ਕਿਹਾ, ਉਹ ਇੱਕ ਵਾਰੀ ਆ ਗਈ ਆ। ਉੱਥੇ ਕਿਹਾ ਕੁਛ ਨਹੀਂ ਆ, ਬੋਲੀ ਕੱਖ ਨਹੀਂ। ਹਨੀਪ੍ਰੀਤ ਸਗੋਂ ਇਹਦੇ ਤੇ ਤਰ੍ਹਾਂ ਦੇ ਦੋਸ਼ ਮੜਦੀ ਰਹੀ ਆ ਕਿ ਮੇਰਾ ਮੋਬਾਇਲ ਤੇਰੇ ਕੋਲ ਸੀਗਾ, ਮੈਂ ਤੈਨੂੰ ਫੜਾ ਕੇ ਗਈ, ਮੇਰਾ ਮੋਬਾਇਲ ਕਿੱਥੇ ਆ। ਇੰਨੇ ਦੱਸਦੇ ਆ ਕਿ ਉਸ ਇਨਵੈਸਟੀਗੇਸ਼ਨ 'ਚ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ। ਹੁਣ ਉਸ ਤੋਂ ਬਾਅਦ ਇਹ ਬੀਬੀ ਥੋੜੀ ਜਿਹੀ ਚੁਕੰਨੀ ਹੋ ਗਈ ਕਿ ਮੇਰੇ ਤੇ ਕਿਸੇ ਸਮੇਂ ਵੀ ਬਿਜਲੀ ਪੈ ਸਕਦੀ ਹੈ। ਹੁਣ ਹੋਇਆ ਕੀ ਆ ਕਿ ਇਹਨੇ ਤਾੜ ਰੱਖੀ। ਵੈਸੇ ਇਹ ਗੱਲ ਇਹਨਾਂ ਦੇ ਆਪਣੇ ਬਹੁਤ ਉੱਚ ਅਹੁਦਿਆਂ ਤੇ ਬੈਠੇ ਅਫਸਰਾਨ ਵੀ ਮੰਨਦੇ ਆ ਕਿ ਡੇਰੇ ਦੀ ਜਿਹੜੀ ਇੰਟੈਲੀਜੈਂਸ ਆ ਉਹ ਇੰਨੀ ਸ਼ਾਰਪ ਆ ਤੇ ਥਾਣਿਆਂ ਤੱਕ ਵੀ ਉਹਦੀ ਪਹੁੰਚ ਆ। ਜੋ ਅਸੀਂ ਕਰਦੇ ਆ ਉਹ ਇਹਨਾਂ ਨੂੰ ਪਹਿਲਾਂ ਹੀ ਭਿਣਕ ਲੱਗ ਜਾਂਦੀ ਆ। ਇਹਦਾ ਮਤਲਬ ਕਿ ਪੁਲਿਸ ਦੇ ਵਿੱਚ, ਇੰਟੈਲੀਜੈਂਸ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਹੈ। ਤਾਂ ਹੁਣ ਵੀ ਇਹੋ ਹੀ ਹੋਇਆ ਕਿ ਜਦੋਂ ਇਹਨਾਂ ਨੇ ਵਾਰੰਟ ਹਾਸਲ ਕੀਤਾ ਇਸ ਬੀਬੀ ਦੇ ਖਿਲਾਫ ਅਦਾਲਤ 'ਚੋਂ, ਤੇ ਨਾਲ ਦੀ ਨਾਲ ਇਹਦੇ ਤੱਕ ਖਬਰ ਹੋ ਗਈ ਹੈ ਇਹ ਅੰਡਰਗਰਾਊਂਡ ਹੋ ਗਈ। ਹੁਣ ਜਦੋਂ ਇਹਨਾਂ ਨੇ 2 ਰੇਡਾਂ ਮਾਰੀਆਂ, ਹਾਲਾਂਕਿ ਕਾਫੀ ਖੁਫੀਆ ਤੌਰ ਤੇ ਰੇਡ ਮਾਰੀ, ਕਿਸੇ ਮੀਡੀਆ ਕਰਮੀ ਨੂੰ ਪਤਾ ਨਹੀਂ ਲੱਗਿਆ, ਲੋਕਲ ਪੁਲਿਸ ਤੱਕ ਨੂੰ ਨਹੀਂ ਪਤਾ ਲੱਗਿਆ। ਪਰ ਕਮਾਲ ਦੀ ਗੱਲ ਹੈ ਕਿ ਇਸ ਬੀਬੀ ਨੂੰ ਪਤਾ ਲੱਗਿਆ ਬੀਬੀ ਅੰਡਰਗਰਾਊਂਡ ਹੋ ਗਈ ਆ। ਹੁਣ ਇਹਨੂੰ ਲੱਭਦੇ ਫਿਰਦੇ ਆ, ਪੁਲਿਸ ਯਤਨਸ਼ੀਲ ਹੈ, SIT ਦੇ ਮਗਰ ਲੱਗੀ ਆ, ਪਰ ਹਾਲੇ ਤੱਕ ਅਧਿਕਤਰ ਇਨਸਾਨ ਹੀ ਫੜਿਆ ਗਿਆ। ਇਹਨਾਂ ਤੋਂ ਇਹ ਨਹੀਂ ਫੜਿਆ ਗਿਆ ਤੇ ਇਹ ਬੀਬੀ ਹੁਣ ਫੜੀ ਜਾਊਗੀ ਜਿਵੇਂ ਸ਼ਾਇਦ ਸਮਾਂ ਰਹਿੰਦਾ ਕੋਈ ਪ੍ਰਬੰਧ ਕਰ ਲਿਆ ਗਿਆ ਹੋਊਗਾ। ਬਹੁਤ ਔਖਾ ਹੋ ਗਿਆ ਹੁਣ, ਕਿਉਂਕਿ ਇਹਦਾ
ਪਹਿਲਾਂ ਹੀ ਲੋਕਾਂ ਨੂੰ ਪਤਾ ਸੀਗਾ ਕਿ ਇੱਕ ਨਾ ਇੱਕ ਦਿਨ ਵਿਪਾਸਨਾ ਤੱਕ ਇਹ ਪੈ ਜਾਣੀ ਆ। ਇਹਨੂੰ ਕਿਉਂ ਨਹੀਂ ਥੋੜਾ ਜਿਹਾ ਘੇਰੇ 'ਚ ਰੱਖਿਆ ਗਿਆ, ਕਿਉਂ ਨਹੀਂ ਇਹਦੇ ਤੇ ਨਿਗਰਾਨੀ ਰੱਖੀ ਗਈ? ਜਾਂ ਜਦੋਂ ਇਹ ਲੱਗਿਆ ਸੀਗਾ ਕਿ ਇਹ ਸਭ ਕੁਛ ਇਹ ਜਾਣਦੀ ਸੀ, ਜੋ ਹਨੀਪ੍ਰੀਤ ਤੇ ਦੋਸ਼ ਲੱਗੇ ਕਿ ਉਹ ਜਿਹੜੀ ਮੀਟਿੰਗ ਹੋਈ, ਸਾਰੀ ਪਲੈਨਿੰਗ ਹੋਈ, ਵਿਉਂਤ ਜਿੱਥੇ ਘਟੀ ਗਈ ਉਹਦੇ ਵਿੱਚ ਵਿਪਾਸਨਾ ਸ਼ਾਮਲ ਆ, ਤਾਂ ਇਹਨੂੰ ਉਦੋਂ ਹੀ ਡਿਟੇਨ ਕਿਉਂ ਨਹੀਂ ਕੀਤਾ ਗਿਆ, ਉਦੋਂ ਹੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਤਾਂ ਇੱਥੋਂ ਲੱਗਦਾ ਕਿ ਪੁਲਿਸ ਇੱਥੇ ਦੋਹਰੀ ਚਾਲ ਖੇਡਦੀ ਹੈ ਹਮੇਸ਼ਾ ਹਰਿਆਣੇ ਦੇ ਵਿੱਚ। ਨਾਲੇ ਤੇ ਕਾਰਵਾਈ ਕਰਦੀ ਆ, ਨਾਲੇ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੂਰਾ ਸਮਾਂ ਵੀ ਦੇ ਦਿੰਦੀ ਹੈ, ਬਚ ਕੇ ਨਿਕਲਣ ਦਾ ਸਪੇਸ ਵੀ ਦੇ ਦਿੰਦੀ ਹੈ। ਤਾਂ ਇੱਥੇ ਵੀ ਇਹੋ ਲੱਗਦਾ ਕਿ ਬਹੁਤ ਦੇਰ ਕੀਤੀ ਗਈ SIT ਵੱਲੋਂ, ਔਰ ਇਹ ਦੇਰ ਕੀਤੀ ਗਈ ਹੈ ਜਾਂ ਕਰਵਾਈ ਗਈ ਆ ਉਹਦੇ ਬਾਰੇ ਤੇ ਪਤਾ ਨਹੀਂ, ਪਰ ਵਿਪਾਸਨਾ ਹੁਣ ਲੱਭੂਗੀ ਜਾਂ ਨਹੀਂ ਲੱਭੂਗੀ ਇਹ ਅੱਡ ਸਵਾਲ ਆ। SIT ਦੇ ਵਾਸਤੇ ਤੇ ਵੈਸੇ ਵੀ ਅੱਗੇ ਅਜੇ ਤਾਂ ਇਨਸਾਨ ਜਿੱਦਾਂ ਇੱਕ ਚੁਣੌਤੀ ਬਣਿਆ ਪਿਆ, ਕਿਉਂਕਿ ਹਾਈ ਕੋਰਟ ਨੇ, ਤੁਹਾਨੂੰ ਪਤਾ ਹੀ ਹੋਣਾ, ਹਾਈ ਕੋਰਟ ਨੇ ਕਿਹਾ ਕਿ ਉਹ ਕਿਤੇ ਸ਼ਕਤੀਮਾਨ ਆ ਜਿਹੜਾ ਗਾਇਬ ਹੋ ਜਾਂਦਾ, ਤੁਸੀਂ ਇਹਨੂੰ ਫੜ ਨਹੀਂ ਸਕਦੇ, ਕਰਦੇ ਕੀ ਹੋ ਤੁਸੀਂ? ਸੋ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਜੇ ਆਹੀ ਕੰਮ ਰਿਹਾ ਤੇ ਹਾਈ ਕੋਰਟ ਕਿਤੇ ਇਹਦੇ ਬਾਰੇ ਵੀ ਦੱਸ ਦੇਵੇ ਬੀਬੀ ਨੂੰ ਕਿ ਇਹ ਵਿਪਾਸਨਾ ਕਿ ਚੰਦਰਕਾਂਤਾ ਜਿਹੜੀ ਤੁਹਾਡੇ ਹੱਥ ਹੀ ਨਹੀਂ ਆਉਂਦੀ ਪਈ। ਸੋ ਆਉਣ ਵਾਲੇ ਸਮੇਂ 'ਚ SIT ਲਈ ਕਾਫੀ ਵੱਡਾ ਇਹ ਇੱਕ ਚੈਲੰਜ ਹੋਏਗਾ ਕਿ ਇਹਨਾਂ ਦੋ ਗ੍ਰਿਫਤਾਰੀਆਂ ਨੂੰ ਜਲਦੀ ਤੋਂ ਜਲਦੀ ਕਰਿਓ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਸੁਖਬੀਰ ਬਾਦਲ ਨੇ ਇੱਕ ਵਾਰ ਫੇਰ ਕਮਿਸ਼ਨ ਤੇ ਸਵਾਲ ਚੁੱਕ ਕੇ ਸਿਆਸਤ ਮੰਗਾਤੀ ਹੈ। ਦੇਖੋ, ਸੁਖਬੀਰ ਸਿੰਘ ਬਾਦਲ ਅੱਜ ਕੱਲ੍ਹ ਫੇਰ ਫਾਰਮ ਦੇ ਵਿੱਚ ਆਇਆ ਪਿਆ। ਪਤਾ ਨਹੀਂ ਜਾਂ ਤੇ ਉਹਨੂੰ ਕਿਤੇ ਸੁੱਤੇ ਪਏ ਨੂੰ ਸੁਪਨਾ ਆ ਗਿਆ ਕਿ ਅਸੀਂ ਫੇਰ ਸੱਤਾ 'ਚ ਆ ਗਏ। ਜਿੱਦਾਂ ਅੱਗੇ ਸੱਤਾ 'ਚ ਆਇਆ ਗਰਮਜੋਸ਼ੀ ਵਿਖਾਇਆ ਕਰਦਾ ਸੀਗਾ, ਉਸੇ ਤਰ੍ਹਾਂ ਦੀ ਗਰਮਜੋਸ਼ੀ ਅੱਜ ਕੱਲ੍ਹ ਵਿਖਾਉਂਦਾ ਪਿਆ। ਕੱਲ ਭਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੇ ਇੱਕ ਟੈਲੀਵਿਜ਼ਨ ਚੈਨਲ ਵਾਲਿਆਂ ਨੂੰ ਉੱਥੋਂ ਦਬਾ ਦਿੱਤਾ, ਕਹਿੰਦਾ ਜੀ ਇਹ ਪੰਥਕ ਵਿਰੋਧੀ ਆ। ਤੇ ਲੋਕ ਕਹਿੰਦੇ ਕਿ ਸ਼ੁਕਰ ਕਰੋ ਚੈਨਲ ਵਾਲਿਓ, ਸੁਖਬੀਰ ਨੇ ਤੁਹਾਨੂੰ ਪੰਥਕ ਵਿਰੋਧੀ ਕਿਹਾ, ਜੇ ਕਿਤੇ ਗਿਆਨੀ ਗੁਰਬਚਨ ਸਿੰਘ ਕਹਿ ਦਿੰਦਾ ਤੇ ਉਹ ਹੁਕਮਨਾਮਾ ਹੀ ਮੰਨ ਲਿਆ ਜਾਣਾ ਸੀਗਾ। ਚਲੋ ਇਹਨਾਂ ਤੁਹਾਡਾ ਬਚਾਅ ਹੋ ਗਿਆ। ਯਾਨੀ ਇਹ ਕੰਮ ਅੱਗੇ ਸੁਖਬੀਰ ਸਿੰਘ ਬਾਦਲ ਕਰਿਆ ਕਰਦਾ ਸੀਗਾ। ਮੈਨੂੰ ਅੱਜ ਵੀ ਯਾਦ ਆ ਜਦੋਂ ਹੁੰਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਉਸ ਸਮੇਂ ਇਸੇ ਤਰ੍ਹਾਂ ਇੱਕ ਚੈਨਲ ਦੇ ਪੱਤਰਕਾਰ ਨੂੰ ਦਲੀਲ ਕੀਤਾ ਗਿਆ ਸੀ ਕਹਿ ਕੇ ਕਿ ਤੁਸੀਂ ਤੇ ਕਾਂਗਰਸ ਵਾਲਿਆਂ ਦੇ ਚੈਨਲ ਹੋ, ਕਾਂਗਰਸ ਵਾਲਿਆਂ ਦੀ ਟੁੱਟੂ ਹੋ। ਜਦੋਂ ਇਹ ਸਭ ਕੁਛ ਸੁਖਬੀਰ ਬਾਦਲ ਕਰਦਾ, ਇੱਕ ਪੱਤਰਕਾਰ ਨੂੰ ਇਹਨਾਂ ਜਲੀਲ ਕੀਤਾ ਜਾਂਦਾ, ਇੱਕ ਮੀਡੀਆ ਹਾਊਸ ਨੂੰ ਇਹਨਾਂ ਜਲੀਲ ਕੀਤਾ ਜਾਂਦਾ, ਦੂਸਰੇ ਉੱਤੇ ਹਿੱਚ ਕਰੀ ਜਾਂਦੇ ਆ। ਇਹ ਵੀ ਪੱਤਰਕਾਰਾਂ ਲਈ ਚੰਗੀ ਗੱਲ ਨਹੀਂ ਹੈ। ਤਾਂ ਉਸੇ ਹੀ ਪੱਤਰਕਾਰ ਵਾਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਆਖੀ ਹੈ ਕਿ ਇਹ ਜਿਹੜੇ ਕਮਿਸ਼ਨ ਹੈ, ਖਾਸ ਤੌਰ ਤੇ ਦੋ ਨਾਂ ਲਏ ਉਹਨਾਂ ਨੇ ਕਿ ਮਹਿਤਾਬ ਸਿੰਘ ਗਿੱਲ ਕਮਿਸ਼ਨ ਔਰ ਇਸ ਤੋਂ ਇਲਾਵਾ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ, ਇਹਨਾਂ ਨੂੰ ਕਹਿੰਦੇ ਕਿ ਜਸਟਿਸ ਤੇ ਕਹਿਣਾ ਹੀ ਨਹੀਂ ਚਾਹੀਦਾ, ਇਹਨਾਂ ਦੇ ਨਾਂ ਦੇ ਮੂਹਰੋਂ ਵੀ ਜਸਟਿਸ ਹਟਾ ਦੇਣਾ ਚਾਹੀਦਾ। ਔਰ ਇਹ ਕਮਿਸ਼ਨ ਹੈ ਜਿਹੜੇ ਉਹ ਇਹ ਬਿਲਕੁਲ ਅਕਾਲੀਆਂ ਨੂੰ ਟਾਰਗੇਟ ਕਰਕੇ ਬਣਾਏ ਗਏ ਆ, ਅਕਾਲੀਆਂ ਨੂੰ ਮਿੱਥ ਕੇ ਬਣਾਏ ਗਏ ਆ। ਔਰ ਇਹਨਾਂ ਦਾ ਇੱਕੋ ਇੱਕ ਕੰਮ ਇਹੋ ਆ ਕਿ ਅਕਾਲੀਆਂ ਨੂੰ ਬਦਨਾਮ ਕਰਨਾ। ਉਹ ਕਹਿੰਦੇ ਆ ਕਿ ਜੇ ਸਹੀ ਜਾਂਚ ਪੜਤਾਲ ਕਰਵਾਉਣੀ ਹੈ ਤੇ ਫਿਰ ਸੁਪਰੀਮ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਜਾਂਚ ਪੜਤਾਲ ਕਰਵਾਈ ਜਾਣੀ ਚਾਹੀਦੀ ਹੈ। ਇਹ ਸੁਖਬੀਰ ਸਿੰਘ ਨੇ ਉੱਥੇ ਬੋਲ ਛੱਡੇ ਆ। ਦੇਖੋ, ਸੁਖਬੀਰ ਸਿੰਘ ਬਾਦਲ ਜੋ ਕਹਿ ਰਿਹਾ, ਉਹਦਾ ਆਪਣਾ ਜਿਹੜਾ ਕਿਹਾ ਉਹੀ ਉਹਦੇ ਉਲਟ ਆ। ਜਦੋਂ ਇਹ ਸੱਤਾ ਦੇ ਵਿੱਚ ਸਨ, ਜਦੋਂ ਇਹ ਸੱਤਾ ਨਸ਼ੀਨ ਸਨ ਤੇ ਕਮਿਸ਼ਨ ਤੇ ਇਹਨਾਂ ਨੇ ਵੀ ਬਿਠਾਇਆ ਸੀ ਇੱਕ ਜਸਟਿਸ ਦੇਰਾ ਸਿੰਘ ਦਾ ਕਮਿਸ਼ਨ। ਜੇ ਮੌਜੂਦਾ ਸੁਪਰੀਮ ਕੋਰਟ ਦੇ ਜੱਜ ਤੋਂ ਅੱਜ ਇਹ ਮੰਗ ਕਰਦੇ ਜਾਂਚ ਪੜਤਾਲ ਦੀ, ਤੇ ਉਦੋਂ ਲੋਕ ਕਿੰਨੀ ਮੰਗ ਕਰਦੇ ਸੀ ਕਿ ਭਾਈ ਮੌਜੂਦਾ ਕਿਸੇ ਜੱਜ ਤੋਂ ਕਰਾ ਲਓ, ਸੁਪਰੀਮ ਕੋਰਟ ਦੇ ਤੋਂ ਜਾਂ ਹਾਈ ਕੋਰਟ ਦੇ ਤੋਂ ਜਾਂ CBI ਨੂੰ ਜਾਂਚ ਪੜਤਾਲ ਦੇ ਦਿਓ। ਉਦੋਂ ਤੇ ਕਿਸੇ ਦੀ ਗੱਲ ਹੀ ਨਹੀਂ ਸੀ ਸੁਣਦੇ। ਬਾਈਬਲ ਦੇ ਵਿੱਚ ਜਿਹੜੇ 2 ਨਿਰਦੋਸ਼ ਸਿੱਖ ਕਤਲ ਕੀਤੇ ਗਏ, ਉਹਨਾਂ ਦੇ ਮਾਮਲੇ ਤੇ ਲੋਕ ਕਿੰਨੇ ਹਾੜੇ ਕੱਢਦੇ ਰਹੇ ਕਿ ਇਨਵੈਸਟੀਗੇਸ਼ਨ ਤੁਸੀਂ ਜੋ ਕਰਨਾ ਸੀ ਕਰ ਦਿੱਤਾ, ਕੋਈ ਇਨਵੈਸਟੀਗੇਸ਼ਨ ਹੈ ਜਿਹੜੀ ਸੈਂਟਰਲ ਏਜੰਸੀ ਨੂੰ ਦਿਓ, ਕਿ ਉਦੋਂ ਨਹੀਂ ਮੰਨੇ। ਹੁਣ ਇਹ ਕਹਿੰਦੇ ਆ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਧੁੜਕੂ ਆ। ਧੁੜਕੂ ਇਸ ਗੱਲ ਦਾ ਕਿਉਂਕਿ ਇਹ ਜਿਹੜਾ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਸੀ, ਉਹਨੇ ਸਾਰੀ ਜਾਂਚ ਪੜਤਾਲ ਲਗਭਗ ਪੂਰੀ ਕਰ ਲਈ। ਅੱਜ ਕੱਲ੍ਹ ਉਹ ਦੁਆਬੇ ਦੇ ਵਿੱਚ ਫਿਰਦੇ ਆ, ਬਿਲਕੁਲ ਅੰਤਲੇ ਪੜਾਅ ਤੇ ਆ ਉਹਨਾਂ ਦੀ ਕਾਰਵਾਈ ਸਾਰੀ। ਔਰ ਕਿਉਂਕਿ ਇਹਨਾਂ ਦੇ ਬੰਦੇ ਵਿੱਚ ਬੈਠੇ ਆ,
ਉਹ ਦੱਸ ਦਿੰਦੇ ਸਾਰੀ ਗੱਲਬਾਤ। ਇਹਨਾਂ ਨੂੰ ਚਾਨਣ ਹੋ ਚੁੱਕਾ ਕਿ ਇਸ ਰਿਪੋਰਟ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਜਿਹੜਾ ਤੁਹਾਡੀ ਫੱਟੀ ਵੇਸ ਕਰਕੇ ਰੱਖ ਦੇਵੇਗਾ। ਇਹ ਹੁਣ ਪਹਿਲਾਂ ਹੀ ਰੌਲਾ ਪਾਉਣਾ ਸਟਾਰਟ ਕਰ ਚੁੱਕੇ ਆ ਕਿ ਨਹੀਂ ਜੀ ਇਹ ਸਾਰਾ ਕੁਛ ਹੈ ਜਿਹੜਾ ਸਾਨੂੰ ਮਿਥ ਕੇ ਕੀਤਾ ਜਾ ਰਿਹਾ, ਯਾਨੀ ਉਸ ਰਿਪੋਰਟ ਦਾ ਪ੍ਰਭਾਵ ਘੱਟ ਕਰਨ ਲਈ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਸਿਰਫ ਤੇ ਸਿਰਫ ਅਕਾਲੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਔਰ ਜਿੱਥੋਂ ਤੱਕ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਕਮਿਸ਼ਨ ਦਾ ਇਹ ਸਵਾਲ ਖੜਾ ਕਰਦੇ ਪਏ ਆ ਤਾਂ ਕਮਾਲ ਦੀ ਗੱਲ ਦੇਖੋ ਕਿ ਇਹ ਕਹਿੰਦੇ ਆ ਕਿ ਇਹ ਸਭ ਕੁਛ ਹੈ ਜਿਹੜਾ ਬਿਲਕੁਲ ਇੱਕ ਖਾਨਾ ਪੂਰਤੀ ਹੈ, ਸਿਰਫ ਤੇ ਸਿਰਫ ਕਾਂਗਰਸ ਦੇ ਜਿਹੜੇ ਇਹਨਾਂ ਦੇ ਆਪਣੇ ਮਿੱਤਰ ਪਿਆਰੇ ਆ ਉਹ ਜਾਂਚ ਪੜਤਾਲ ਕਰਕੇ ਸਿਰਫ ਇੱਕ ਰਸਮ ਨਿਭਾ ਰਹੇ ਆ ਅਕਾਲੀਆਂ ਨੂੰ ਬਦਨਾਮ ਕਰਨ ਦੀ ਜਾਂ ਅਕਾਲੀਆਂ ਨੂੰ ਫਸਾਉਣ ਦੀ। ਤਾਂ ਇਹਨਾਂ ਦੇ ਆਪਣੇ ਬੰਦੇ ਵੀ ਤੇ ਜਾ ਕੇ ਉੱਥੇ ਰੋਏ ਆ ਨਾ ਉਸ ਕਮਿਸ਼ਨ ਦੇ ਸਾਹਮਣੇ। ਇਹਨਾਂ ਦਾ ਅਮਰਪਾਲ ਬੋਨੀ ਹੈ ਜਿਹੜਾ, ਉਹ ਵੀ ਤੇ ਉੱਥੇ ਜਾ ਕੇ ਪਿੱਟਿਆ ਕਿ ਮੇਰਾ ਮਿੱਤਰ ਹੈ ਜਿਹੜਾ ਉਹ ਮਜੀਠੀਆ ਸਾਹਿਬ ਦੀ ਮਿਹਰਬਾਨੀ ਨਾਲ ਇਸ ਕੇਸ ਦੇ ਵਿੱਚ ਫਰਜ਼ੀ ਤੌਰ ਤੇ ਫਸਾ ਦਿੱਤਾ ਗਿਆ ਭੋਲਾ ਡਰੱਗ ਰੈਕਟ ਦੇ ਮਾਮਲੇ 'ਚ। ਸੋ ਜੇ ਤੁਹਾਡੇ ਕਮਿਸ਼ਨ ਤੇ ਇਸ ਤਰ੍ਹਾਂ ਦੇ ਕੋਈ ਭਰੋਸੇ ਹੀ ਨਹੀਂ ਵੱਝਦੇ ਤੇ ਤੁਹਾਨੂੰ ਲੱਗੇ ਕਿ ਇਹ ਨਿਰਪੱਖ ਜਾਂਚ ਪੜਤਾਲ ਕਰ ਸਕਦੇ ਆ ਤਾਂ ਫਿਰ ਤੁਹਾਡੇ ਬੰਦੇ ਉਹਨਾਂ ਦੇ ਕੋਲ ਇਨਸਾਫ ਲੈਣ ਕਿਉਂ ਜਾ ਰਹੇ ਆ? ਇਹ ਸੁਖਬੀਰ ਸਿੰਘ ਬਾਦਲ ਨੂੰ ਦੱਸਣਾ ਚਾਹੀਦਾ। ਹੁਣ ਸੁਖਬੀਰ ਸਿੰਘ ਬਾਦਲ ਦਾ ਅੰਦਰ ਦਾ ਜਿਹੜਾ ਪਾਲਾ ਹੈ ਉਹ ਇਹੋ ਹੀ ਆ ਕਿ ਜੇ ਬੇਅਦਬੀਆਂ ਦੇ ਮਾਮਲੇ 'ਚ ਰਿਪੋਰਟ ਜਿਹੜੀ ਹੈ ਸਾਡੇ ਉਲਟ ਆ ਗਈ, ਜਿਹੜੀ ਕਿ ਬਹੁਤ ਉਮੀਦ ਹੈ ਕਿ ਇਹਨਾਂ ਦੇ ਉਲਟ ਆਊਗੀ, ਤਾਂ ਉਹ ਇਹ ਆ ਕਿ ਜਿਹੜਾ ਬਚਿਆ ਕੁਚਿਆ ਭਰੋਸਾ ਉਹ ਸਾਡਾ ਡਾਮਾਡੋਲ ਹੋ ਜਾਣਾ, ਕਿਉਂਕਿ ਲੋਕ ਪਹਿਲਾਂ ਹੀ ਮੰਨ ਕੇ ਚੱਲਦੇ ਪਏ ਬਹੁਤ ਕੁਛ। ਤੇ ਜੇ ਇਸ ਰਿਪੋਰਟ ਦੇ ਵਿੱਚ ਆ ਗਿਆ ਤੇ ਫਿਰ ਸਾਡੀ ਜਿਹੜੀ ਕਹਾਣੀ ਹੈ ਜੋ ਅਸੀਂ ਸ਼ੂਟ ਕਰਦੇ ਪਏ ਉਹ ਕਹਾਣੀ ਫਿਰ ਵਿਗੜ ਜਾਣੀ ਹੈ। ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੈਸੇ ਲੈ ਕੇ ਕਿਸੇ ਦੀ ਥਾਂ ਆਈਲੈਟਸ ਦਾ ਪੇਪਰ ਦਿੰਦੇ 7 ਜਾਣੇ ਗ੍ਰਿਫਤਾਰ। ਦੇਖੋ ਅਸੀਂ ਰੀਤ ਨਹੀਂ ਛੱਡਣੀ ਬੰਦਾ ਪਾਉਣ ਵਾਲੀ। ਸਹੀ ਗੱਲ। ਅਸੀਂ ਤੇ ਬੰਦਾ ਭਾਇਆ ਕਰਦੇ ਸੀਗੇ ਪਹਿਲਾਂ ਤੇ ਅਸੀਂ ਛੋਟੇ ਹੁੰਦੇ ਸਮਝਦੇ ਹੁੰਦੇ ਸੀ ਕਿ ਬੰਦਾ ਭਾਉਣਾ ਇਹ ਪਤਾ ਨਹੀਂ ਕੀ ਖੇਡ ਆ। ਫਿਰ ਬਾਅਦ ਚ ਪਤਾ ਲੱਗਿਆ ਕਿ ਬੰਦਾ ਵੀ ਭਾਇਆ ਜਾਂਦਾ, ਫਿਰ ਪਾਸ ਕਰਾਇਆ ਜਾਂਦਾ, ਫਿਰ ਉਹਦਾ ਮੂੰਹ ਮਿੱਠਾ ਵੀ ਕਰਾਇਆ ਜਾਂਦਾ ਜਿਹੜਾ ਹਿੰਮਤ ਮਾਨ ਦਾ। ਤੇ ਬਾਅਦ ਦੇ ਵਿੱਚ ਇੱਥੇ ਸਾਡੇ ਮਾਲਵੇ ਦੇ ਵਿੱਚ ਮਸ਼ਹੂਰ ਹੋ ਗਿਆ ਸੀਗਾ ਕਿ ਜਿਹੜਾ ਬੱਚਾ ਬਿਲਕੁਲ ਹੀ ਰਹਿ ਜਾਂਦਾ, ਮਤਲਬ ਕਿ 6-7 ਧੱਕਿਆਂ 'ਚ ਵੀ 10ਵੀਂ 'ਚੋਂ ਨਹੀਂ ਨਿਕਲਦਾ, ਫਿਰ ਉਹਨੂੰ ਪੱਟੀ ਭਰਾ ਦਿਓ। ਪੱਟੀ ਉਦੋਂ ਹੁੰਦੇ ਸੀਗੇ ਸੈਂਟਰ ਪੇਪਰ ਦੇਣ ਵਾਲੇ, ਉੱਥੇ ਪੇਪਰ ਭਰਾ ਦਿਓ। ਬਸ ਉੱਥੇ ਬੱਚਾ ਗਿਆ ਤੇ ਸਮਝ ਲਓ ਪਾਸ ਹੋ ਗਿਆ। ਉੱਥੇ ਪਤਾ ਨਹੀਂ ਕੀ ਸੀਗਾ, ਪਰ ਉਹ ਜਿਹੜੇ ਪੱਟੀ ਵਾਲੇ ਪਾਸ ਹੋਏ ਸੀ ਮੁੜ ਕੇ ਪਟਿਆਂ ਨੂੰ ਬਰੋਜਾ ਹੀ ਲਾਉਂਦੇ ਰਹਿ ਗਏ। 10ਵੀਂ ਤੇ ਕਰ ਗਏ, ਬਾਅਦ ਦੇ ਵਿੱਚ ਕੁਛ ਨਹੀਂ ਵਰਤਿਆ ਗਿਆ। ਕੋਈ ਇੱਕਾ ਦੁੱਕਾ ਕੋਈ ਥੋੜੇ ਬਹੁਤੇ ਹੋਣੇ ਆ ਜਿਹੜੇ ਜ਼ਿੰਦਗੀ ਦੇ ਸਫ਼ਰ ਤੇ ਗਾਂ ਕਿਸੇ ਮੰਜ਼ਿਲ ਤੱਕ ਪਹੁੰਚੇ ਹੋਣੇ ਆ, ਨਹੀਂ ਤੇ ਇੱਥੇ ਰਾਹ ਦੇ ਵਿੱਚ ਹੀ ਰਹਿ ਗਏ। ਹੁਣ ਉਹੀ ਕੁਛ ਹੈ ਜਿਹੜਾ ਇਸ ਮਾਮਲੇ 'ਚ ਦੇਖਣ ਨੂੰ ਮਿਲਦਾ ਪਿਆ। ਇਹਦਾ ਸ਼ਾਰਟਕਟ ਆ ਕਿ ਨਾ ਹਿੰਗ ਲੱਗੇ ਨਾ ਫਟਕਦੀ, ਬਸ ਤੁਸੀਂ ਰੰਗ ਹੀ ਰੰਗ ਲੈਣਾ। 7 ਜਾਣੇ ਇੱਕੋ ਜਗ੍ਹਾ ਤੋਂ ਫੜੇ ਗਏ ਆਈਲੈਟਸ ਦਾ ਪੇਪਰ ਦਿੰਦੇ। ਔਰ ਇਹ ਪੇਪਰ ਜਿਹੜਾ ਹੋਣ ਡਿਆ ਸੀਗਾ ਇਹ ਅੰਮ੍ਰਿਤਸਰ ਦੇ ਵਿੱਚ ਹੁੰਦਾ ਪਿਆ ਸੀ, ਕਿਸੇ ਰਿਜ਼ੋਰਟ ਦੇ ਵਿੱਚ ਹੀ ਪੇਪਰ ਲਿਆ ਜਾ ਰਿਹਾ ਸੀਗਾ। ਤਾਂ ਜਿਹੜਾ ਉੱਥੇ ਓਬਜ਼ਰਵਰ ਸੀਗਾ ਉਹਨੇ ਜਦੋਂ ਦੇਖਿਆ ਡਿਊਟੀ ਦੇ ਦੌਰਾਨ ਕਿ ਮਾਮਲਾ ਕੁਛ ਗੜਬੜ ਹੈ, ਤਾਂ ਉਹ ਜਦੋਂ ਚੈਕਿੰਗ ਕੀਤੀ ਗਈ ਗਹੀਨਤਾ ਦੇ ਨਾਲ ਮਹੀਨਤਾ ਦੇ ਨਾਲ ਜਦੋਂ ਵੇਖਿਆ ਗਿਆ, ਫੋਲਾ ਫਾਲੀ ਕੀਤੀ ਗਈ, ਇੱਕ ਨਾ ਅੱਧ ਪੂਰੇ 7 ਬੱਚੇ ਕਿਸੇ ਹੋਰ ਦੀ ਜਗ੍ਹਾ ਤੇ ਆਈਲੈਟਸ ਦਾ ਇਮਤਿਹਾਨ ਦੇ ਰਹੇ ਸੀਗੇ। ਤਾਂ ਉਹ 7 ਹੀ ਸੀਗੇ ਜਿਹੜੇ ਉਹ ਗ੍ਰਿਫਤਾਰ ਹੋ ਗਏ। ਕਮਾਲ ਦੀ ਗੱਲ ਤੇ ਇਹ ਹੈ ਕਿ ਇਹਨਾਂ ਦੇ ਵਿੱਚ ਇੱਕ ਲੜਕੀ ਵੀ ਸੀਗੀ। ਇੱਕ ਲੜਕੀ ਵੀ ਕਿਸੇ ਲੜਕੀ ਦੇ ਨਾਮ ਤੇ ਦੂਸਰੇ ਨਾਮ ਤੇ ਉਹ ਆ ਕੇ ਉੱਥੇ ਪਰਚਾ ਦੇ ਰਹੀ ਸੀਗੀ। ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਸਾਰਿਆਂ ਤੇ ਕੇਸ ਬਣਾ ਦਿੱਤਾ ਗਿਆ। ਫਿਰ ਉਹਨਾਂ ਦੇ ਮਾਪੇ ਭੱਜੇ ਆਏ, ਥੋੜਿਆਂ ਦੀ ਜ਼ਮਾਨਤ ਹੋ ਗਈ, ਸ਼ਾਇਦ ਇੱਕਾ ਦੁੱਕਾ ਵੀ ਮੇਰੇ ਖਿਆਲ ਦੇ ਨਾਲ ਰਾਤ ਵੀ ਲੱਗ ਗਈ ਹੋਣੀ ਆ, ਪਰ ਬਹੁਤਿਆਂ ਦੀ ਜ਼ਮਾਨਤ ਕੱਲ੍ਹ ਤੱਕ ਹੋ ਚੁੱਕੀ ਸੀ। ਚਲੋ ਖੈਰ ਇਹ ਤੇ ਚੰਗਾ, ਜ਼ਮਾਨਤ ਕਰਾ ਕੇ ਆਪਾਂ ਆਪਣੇ ਘਰਾਂ ਨੂੰ ਚਲੇ ਗਏ ਆ। ਪਰ ਆਹ ਜਿਹੜੀ ਖੇਡ ਚੱਲਦੀ ਪਈ ਆ, ਆਈਲੈਟਸ ਕਰਵਾਉਣ ਵਾਲੇ ਵੀ ਮੌਜ ਲੁੱਟਦੇ ਪਏ ਆ, ਆਈਲੈਟਸ ਜਿਨ੍ਹਾਂ ਨੇ ਕਰ ਲਏ ਆ ਉਹ ਵੀ ਬਾਹਰ ਜਾ ਕੇ ਸ਼ਾਇਦ ਮੌਜ ਲੁੱਟ ਸਕਦੇ ਆ। ਤੇ ਆਹ ਜਿਹੜੇ ਵਿੱਚ ਆ ਸੰਨੇ ਇਹਨਾਂ ਦੀ ਮੌਜ ਹੁਣ ਅੱਡ ਬਣੀ ਪਈ ਆ। ਮਤਲਬ ਇੱਕ ਪੇਪਰ ਦਿੱਤਾ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਮਾ ਲਿਆ। ਪਰ ਇਹ ਸਾਰੇ ਸ਼ਾਰਟਕਟ ਆ ਨਾ। ਜਿਹੜਾ ਬੱਚਾ ਇਸ ਤਰ੍ਹਾਂ ਦਾ ਸ਼ਾਰਟਕਟ ਮਾਰ ਕੇ ਬਾਹਰਲੇ ਸਿਸਟਮ 'ਚ ਜਾਊਗਾ ਤੇ ਫਿਰ ਉੱਥੋਂ ਇਹੋ ਜਿਹੀਆਂ ਵੀਡੀਓ ਭੇਜੂਗਾ ਨਾ ਜਿਹੜੀਆਂ ਅੱਜ ਕੱਲ੍ਹ ਸਾਡੇ ਮੱਥੇ ਲੱਗਦੀਆਂ ਪਈਆਂ ਸੋਸ਼ਲ ਮੀਡੀਆ ਤੇ। ਬਿਲਕੁਲ 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 ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਖੇਡ ਸੰਸਾਰ ਦੀਆਂ ਝਲਕੀਆਂ।
ਬਿਲਕੁੁਲ ਹਾਕੀ ਪ੍ਰੇਮੀਆਂ ਲਈ ਇੱਕ ਬਹੁਤ ਵੱਡੀ ਖਬਰ ਆ, ਕਿਉਂਕਿ ਸ਼੍ਰੀ ਰਜੇਸ਼ ਜਿਹੜਾ ਕਿ ਬਹੁਤ ਵੱਡਾ ਗੋਲਚੀ ਆ ਸੰਸਾਰ ਦੇ ਵਿੱਚ ਜਿਹਦੀ ਤਾਕ ਆ, ਉਹਦੀ ਵਾਪਸੀ ਹੋ ਗਈ ਆ। ਕਾਫੀ ਮਹੀਨੇ ਉਹ ਸੱਟ ਲੱਗਣ ਕਰਕੇ ਬਾਹਰ ਸੀਗਾ। ਨਿਊਜ਼ੀਲੈਂਡ ਲਈ ਜਿਹੜੀ ਟੀਮ ਚੁਣੀ ਗਈ ਆ, ਨਿਊਜ਼ੀਲੈਂਡ ਦੇ ਵਿੱਚ ਇੱਕ ਇਨਵੀਟੇਸ਼ਨਲ ਟੂਰਨਾਮੈਂਟ ਹੈ 4 ਦੇਸ਼ਾਂ ਦਾ, 17 ਜਨਵਰੀ ਤੋਂ ਸ਼ੁਰੂ ਹੋ ਰਿਹਾ। ਉਸ ਟੂਰਨਾਮੈਂਟ ਲਈ PR ਸ਼੍ਰੀ ਰਜੇਸ਼ ਹੈ ਜਿਹੜਾ ਉਹ ਟੀਮ ਜੁਆਇਨ ਕਰ ਰਿਹਾ। ਇਸ ਤੋਂ ਇਲਾਵਾ ਵੱਡੀ ਖਬਰ ਇਹ ਹੈ ਕਿ ਸਰਦਾਰਾ ਸਿੰਘ ਨੂੰ ਇਸ ਸਕੁਐਡ ਦੇ ਵਿੱਚ ਜਗ੍ਹਾ ਨਹੀਂ ਮਿਲੀ। ਸਰਦਾਰਾ ਸਿੰਘ ਇੱਕ ਵਾਰ ਫਿਰ ਅਨਲੱਕੀ ਰਿਹਾ ਹੈ। ਹੁਣ ਪਤਾ ਨਹੀਂ ਕਿੱਥੇ ਗੜਬੜੀ ਆ। ਸਰਦਾਰਾ ਸਿੰਘ ਦੀ ਸਰਦਾਰੀ ਜਿਹੜੀ ਹੈ ਉਹ ਇੱਕ ਵਾਰ ਖਤਰੇ 'ਚ ਪਈ ਖਲੋਤੀ ਹੈ। ਇੱਧਰ ਰਾਜਸਥਾਨ ਨੇ ਯੂਥ ਵਾਲੀਬਾਲ ਟੂਰਨਾਮੈਂਟ ਹੈ ਜਿਹੜਾ ਉਹ ਪਹਿਲੀ ਦਫਾ ਜਿੱਤ ਕੇ ਇੱਕ ਹਿਸਟਰੀ ਕ੍ਰੀਏਟ ਕੀਤੀ ਹੈ। 20ਵੀਂ ਨੈਸ਼ਨਲ ਯੂਥ ਵਾਲੀਬਾਲ ਚੈਂਪੀਅਨਸ਼ਿਪ ਦੇ ਵਿੱਚ ਉਹਨੇ ਪਿਛਲੀ ਵਾਰ ਦੇ ਰਨਰ ਅਪ ਮੱਧ ਪ੍ਰਦੇਸ਼ ਨੂੰ ਫਾਈਨਲ 'ਚ ਹਰਾ ਕੇ ਇਹ ਖਿਤਾਬ ਜਿਹੜਾ ਉਹ ਆਪਣੇ ਨਾਮ ਕਰ ਲਿਆ। ਸੋ ਰਾਜਸਥਾਨ ਪਹਿਲੀ ਦਫਾ ਯੂਥ ਚੈਂਪੀਅਨ ਬਣਿਆ। ਇੱਧਰ ਸਾਡੇ ਜਿਹੜੀਆਂ ਅੰਡਰ 25 ਪੰਜਾਬ ਰਾਜ ਮਹਿਲਾ ਖੇਡਾਂ ਹੋ ਰਹੀਆਂ, ਬੀਬੀਆਂ ਦੀਆਂ ਖੇਡਾਂ ਹੋ ਰਹੀਆਂ। ਇਹਦੇ ਵਿੱਚ ਜਲੰਧਰ ਦੀ ਟਵਿੰਕਲ ਨੇ ਕੱਲ ਗੋਲਡ ਜਿੱਤਿਆ ਰੇਸ ਦੇ ਵਿੱਚ। ਟਵਿੰਕਲ ਕੁੜੀ ਨੇ ਸਾਰੀਆਂ ਜਿੰਨੀਆਂ ਕੁੜੀਆਂ ਸੀ ਪੰਜਾਬ ਦੀਆਂ ਉਹਨਾਂ ਨੂੰ ਮਾਤ ਦੇ ਕੇ 800 ਮੀਟਰ ਦੇ ਵਿੱਚ ਬਹੁਤ ਸ਼ਾਨਦਾਰ ਟਾਈਮਿੰਗ ਦੇ ਨਾਲ ਗੋਲਡ ਮੈਡਲ ਹਾਸਲ ਕਰ ਲਿਆ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ ਇਹਨਾਂ ਸਾਰੀਆਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦੇਣ ਦੇ ਲਈ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਉੱਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।